ਲੱਗਦਾ ਸੀ ਮੇਲਾ? ਛਬਾਲਾ ਵੱਜਦਾ, ਛਬਾਲਾ ਨਾਲ ਉੱਥੇ ਗੁਰਦੁਆਰਾ ਹੀ ਸਿੱਖਾਂ ਦਾ। ਉਹਦੇ ਲੋਕੀਆਂ ਲਾਉਂਦੇ ਨੇ ਮੰਟਾ ਲਿਆ ਕੇ ਕੜਾ ਛੜਾ ਲਾਉਣੇ ਤੇ ਉੱਥੇ ਮੋਰਾਂ ਦੇ ਖੰਭ ਉੱਤੋਂ ਦੀ ਫੇਰਦੇ ਉਹਨਾਂ ਨੂੰ ਪੜ੍ਹਦੇ ਹੋਣਾ। ਉਦੋਂ ਨਾਲ ਹੀ ਅੱਜ ਕਰਕੇ ਨਾ ਇੱਕ ਹੈਗਾ ਸੀ ਆਪਣਾ ਤਲਾਅ ਬਣਿਆ ਸੀ, ਉਹਦੇ ਉੱਤੇ 4 ਬੋਰਡ ਸਨ। ਅੱਛਾ। ਤੇ 3 ਪਿੱਪਲ ਸਨ। 3 ਪਿੱਪਲ ਤੇ 4 ਬੋਰਡ ਸਨ। ਅੱਜ ਜਿਵੇਂ ਆਹ ਸੜਕ ਨਹੀਂ ਬਣੀ, ਇਸ ਤਰ੍ਹਾਂ ਘੇਰੇ ਬਣੀ। ਘਰ ਸਾਡਾ ਨਾ ਜਦੋਂ ਠੰਡਾ ਤੋਂ ਆਈਦਾ ਸੀ ਨਾ, ਇੱਕ ਸੜਕ ਆਉਂਦੀ ਕੱਚੀ ਆਉਂਦੀ ਸੀ, ਮੋਟਰ ਸਾਡੇ ਚੱਲਦੀ ਹੁੰਦੀ ਸੀ ਸਿੱਖਾਂ ਦੀ। ਅੱਛਾ। ਉਹ ਜਾਂਦੀ ਸੀ ਅੰਮ੍ਰਿਤਸਰ। ਉਹ ਫਿਰ ਉੱਥੇ ਆ ਕੇ ਸਾਡੇ ਬੂਹੇ ਅੱਗੇ ਕਾਰ ਖਲੋਂਦੀ ਸੀ। ਤੁਹਾਡੇ ਬੂਹੇ ਅੱਗੇ ਅੱਡਾ ਸੀ? ਬੂਹੇ ਅੱਗੇ ਅੱਡਾ ਸੀ ਉਹਦਾ। ਅੱਛਾ। ਤੇ ਉੱਥੇ ਆ ਕੇ ਖਲੋਂਦੇ, ਉੱਥੇ ਸਵਾਰੀਆਂ ਲੈਂਦੀਆਂ, ਉੱਥੋਂ ਚੜ੍ਹਦੀਆਂ, ਉਹ ਫਿਰ ਪਿੰਡਾਂ ਚੜ੍ਹੀਆਂ ਗਈਆਂ। ਸਹੀ। ਤੇ ਇਹ ਜਿਹੜਾ ਨਾ ਘਰ ਦਾ ਨਕਸ਼ਾ ਸਾਡਾ, ਹਾਂਜੀ, ਸਾਡੇ ਸਾਹਮਣੇ ਘਰ ਦੇ ਇੰਝ ਕਰੇ ਹਸਪਤਾਲ ਸੀ ਵੱਡਾ। ਹਸਪਤਾਲ ਵੀ ਸੀ ਤੁਹਾਡੇ ਪਿੰਡ? ਹਾਂਜੀ। ਅੱਛਾ। 2 ਹਸਪਤਾਲ ਸਨ, ਇੱਕ ਡੰਗਰਾਂ ਦਾ, ਇੱਕ ਬੰਦਿਆਂ ਦਾ। ਤੇ ਤੁਹਾਡਾ ਘਰ ਕਿਹੜੇ ਹਸਪਤਾਲ ਦੇ ਸਾਹਮਣੇ ਸੀ? ਸਾਡਾ ਜਿਹੜਾ ਬੰਦਿਆਂ ਵਾਲਾ ਹਸਪਤਾਲ ਸੀ ਉਹਦੇ ਸਾਹਮਣੇ ਗੇਟ ਦੇ ਸੀ, ਜਿਵੇਂ ਆਹ ਗੇਟ ਲੱਗਿਆ ਸੀ। ਅੱਛਾ। ਮੈਂ ਨਾ ਸੂਏ ਜਿਹੜੇ ਚੱਲਦੇ ਨੇ, ਸੂਏ ਦੇ ਨਹਿਰਾਂ, ਉਹਨਾਂ ਦੇ ਵਿੱਚ ਵਿਚਾਰੇ ਬੰਦੇ ਮੇਰੇ ਮਾਰੇ ਹੁੰਦੇ ਨੇ, ਉਹ ਸੁੱਟੇ ਹੁੰਦੇ ਸੀ, ਤੇ ਉਹ ਫੁੱਲ ਕੁੜੀ ਕਿਹੜੇ ਹਾਲਾਤ ਬਹੁਤ ਖਰਾਬ। ਇਕੱਠੇ ਜਾਣਾ ਤੇ ਇੱਕ ਨਾਲ ਸਾਡੇ ਨਾਲ ਲੜ ਪਿਆ, ਤੇ ਅਸੀਂ ਫੜ ਕੇ ਨਾ ਉਹਦੀ ਬੋਦੀ ਰੱਖੀ ਏਡੀ ਲੰਮੀ, ਸਿਰ 'ਤੇ ਰੱਖਦੇ ਬੋਦੀਆਂ ਕਰਦੇ। ਬੋਦੀ ਕੀ ਕਰਦੀ ਸੀ? ਉਹ ਬੋਦੀ ਸਵਾਲ ਛੱਡਦੇ ਥੋੜ੍ਹੀ ਜਿਹੀ ਲੰਮੀ ਅਜੇ ਤੱਕ ਆ। ਅੱਛਾ। ਹਾਂ, ਫੜ ਕੇ ਉਲਟਾ ਕੇ ਕਾਚੂ ਨੇ ਬੋਦੀ ਵੱਢ ਕਰੀ। ਅੱਛਾ, ਬੋਦੀ ਵੱਢ ਦਿੱਤੀ ਉਹਦੀ। ਉਹ ਜਿਹੜਾ ਹੰਟਾ ਸੀ ਉਹਨਾਂ ਦਾ ਮਾਮਾ, ਅੱਛਾ, ਉਹ ਆ ਗਿਆ ਸਾਡੇ ਘਰ ਲਾਮਾ ਲੈ ਕੇ। ਆ ਸਾਡੇ ਮੁੰਡੇ ਦੀ ਬੋਦੀ ਮੈਂ ਲਾਈ। ਤਾਂ ਸਾਡੇ ਵੱਡੇ ਕਹਿੰਦੇ ਯਾਰ, ਜੇ ਸਾਡਾ ਗੁਆਂਢੀ ਸੀ ਨਾ, ਹਾਂਜੀ, ਉਹਨਾਂ ਹੀ ਆਪਣਾ ਹਰਨਾਮ ਸਿੰਘ। ਅੱਛਾ। ਇੱਕ ਜੈਬਾ ਹੁੰਦਾ ਸੀ ਉੱਥੇ, ਬੜਾ ਜਵਾਨ ਸੀ। ਅੱਛਾ। ਤੇ 2 ਸਿੱਖਾਂ ਨਾਲ ਉਹਦੀ ਲੱਗਦੀ ਸੀ। ਅੱਛਾ, ਲੜਾਕਾ ਟਾਈਪ ਸੀ। ਲੜਾਕਾ ਟਾਈਪ। ਇਹ ਜੀ ਪਿੰਡ ਲਾਲਕੇ ਤੁਹਾਨੂੰ ਨਜ਼ਰ ਆ ਰਿਹਾ। ਅੱਜ ਇੱਥੇ ਇੰਟਰਵਿਊ ਕਰਾਂਗੇ ਇੰਡੀਆ ਤੋਂ ਆਏ ਬਜ਼ੁਰਗਾਂ ਦਾ। ਤੇ ਇਹ ਵੀ ਸਿੱਖਾਂ ਦਾ, ਜੱਟਾਂ ਦਾ ਪਿੰਡ ਸੀ। ਇਹ ਬਿਲਕੁਲ ਈਸਰਕੇ ਤੋਂ 2 ਕਿਲੋਮੀਟਰ ਅੱਗੇ ਹੈ। ਇਸ ਤੋਂ ਅਗਲੀ ਸਾਈਡ ਤੇ ਬੰਦੋ ਕੇ ਪਿੰਡ ਹੈ, ਨਾਲ ਹੀ ਕਾਲੋ ਕੇ, ਨਾਲ ਹੀ ਵਰਨਾ। ਅਸੀਂ ਈਸਰਕੇ ਵੱਲੋਂ ਆ ਰਹੇ ਹਾਂ। ਇਸ ਪਿੰਡ ਦੇ ਵਿੱਚ ਹੁਣ ਕਾਰਪੇਟ ਰੋਡ ਬਣ ਚੁੱਕਿਆ, ਬੜਾ ਜ਼ਬਰਦਸਤ। ਇਸ ਪਿੰਡ ਦੇ ਵਿੱਚ ਰਾਜਪੂਤ, ਜੱਟ ਤੇ ਹੋਰ ਕਾਫੀ ਬਰਾਦਰੀਆਂ ਬੈਠੀਆਂ ਨੇ। ਜਿਹੜੇ ਰਾਜਪੂਤ ਨੇ ਉਹ ਇੰਡੀਆ ਤੋਂ ਹਿਜਰਤ ਕਰਕੇ ਇੱਧਰ ਆਏ ਨੇ। ਇਹ ਪਿੰਡ ਦਾ ਸਕੂਲ ਹੈ ਤੇ ਨਾਲ ਹੀ ਸੋਹਣੀ ਜਿਹੀ ਮਸਜਿਦ ਬਣੀ ਹੈ। ਇਹ ਜੀ ਪੁਰਾਣਾ ਖੂਹ ਸੀ, ਇਹਦੇ ਥੱਲੇ ਬੋਰਡ ਦੇ ਪਿੰਡ ਦੇ ਬਿਲਕੁਲ ਚੜ੍ਹਦੀ ਸਾਈਡ ਤੇ ਨਾਲ ਹੀ ਪਿੰਡ ਦੇ ਇਹ ਵੱਡਾ ਬੋਰਡ ਹੈ, ਅੱਜ ਵੀ ਮੌਜੂਦ ਹੈ। ਇੱਥੇ ਖੂਹ ਹੁੰਦਾ ਸੀ ਤੇ ਬਿਲਕੁਲ ਨਾਲ ਪਿੰਡ ਦੇ। ਇਹ ਜੀ ਚੜ੍ਹਦੀ ਸਾਈਡ ਤੋਂ ਬਣਾ ਰਹੇ ਪਿੰਡ ਦੀ ਵੀਡੀਓ। ਇਹ ਪਿਆ ਹੁੰਦਾ ਪਿੰਡ ਦਾ, ਇਹ ਮੁੰਡਿਆਂ ਦਾ ਸਕੂਲ ਹੈ ਲਾਲਕੇ ਦੇ ਵਿੱਚ। ਇਹ ਜੀ ਲਾਲਕਿਆਂ ਦਾ ਹਾਈ ਸਕੂਲ ਹੈ। ਬੜਾ ਖੂਬਸੂਰਤ ਬਿਲਡਿੰਗ ਬਣੀ ਹੋਈ ਹੈ ਤੇ ਬੜਾ ਵੱਡਾ ਗਰਾਊਂਡ ਹੈ। ਜਦੋਂ ਸਿੱਖਾਂ ਦਾ ਜ਼ਮਾਨੇ 'ਚ ਇਸ ਪਿੰਡ ਦੇ ਵਿੱਚ ਸਕੂਲ ਇੱਥੇ ਹੀ ਹੁੰਦਾ ਸੀ ਕਿ ਕਿਤੇ ਹੋਰ ਪਾਸੇ ਹੁੰਦਾ ਸੀ? ਅੱਛਾ, ਇਹ ਜਿੱਥੇ ਦਰਖਤ ਲੱਗੇ ਨੇ। ਅੱਛਾ, ਇੱਥੇ ਮਿਡਲ ਸਕੂਲ ਸੀ? ਅੱਛਾ, ਪ੍ਰਾਇਮਰੀ ਸੀ। ਸਹੀ ਹੋ ਗਿਆ। ਉਸ ਤੋਂ ਬਾਅਦ ਫਿਰ ਇਹ ਵੱਡਾ ਹੋਇਆ? ਸਹੀ ਹੋ ਗਿਆ। अस्सलाम वालेकुम जी, सत श्री अकाल, आदाब दोस्तों। सब का पंजाब की टीम पिंड लालके पहुँचे हैं, जिसका ज़िला शेखूपुर है। तो अज साढ़े सामने बजुर्ग बैठे ने अमृतसर के। इन्हों को 47 की कहानी पूछांगे। इन्हों की उस वेले उम्र 14 साल सी। इन्होंने माशाल्लाह काफ़ी कुछ देखा।
ਸਾਰੀ ਕਹਾਣੀ ਇਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਇਹ ਪਿੰਡੋਂ ਕਿਸ ਤਰ੍ਹਾਂ ਨਿਕਲੇ ਤੇ ਪਾਕਿਸਤਾਨ ਤੱਕ ਕਿਸ ਤਰ੍ਹਾਂ ਪਹੁੰਚੇ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। ਅਸਲਾਮ ਅਲੈਕੁਮ। वालेकुम सलाम। ਕੀ ਹਾਲ ਚਾਲ ਹੈ खैर है जी, ठीक है। ਬਜ਼ੁਰਗੋ? ਕੀ ਨਾਮ ਹੈ ਆਪਣਾ? असगर अली ਅਸਗਰ ਅਲੀ। ਤੇ ਤੁਹਾਡੇ ਵਾਲਦ ਸਾਹਿਬ ਦਾ? शहाबुद्दीन। ਸ਼ਹਾਬਦੀਨ। हाँ जी। ਤੇ ਦਾਦਾ ਜੀ ਦਾ? दादा जी का पारस। ਹਾਂਜੀ पारस। ਪਾਰਸ। हाँ जी। ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? अंसारी। ਅੰਸਾਰੀ। ਇਹ ਜਿਹੜਾ ਪਿੰਡ ਲਾਲ ਕੇ हाँ जी। ਇੱਥੇ ਤੁਸੀਂ ਬੈਠੇ ਹੋ, हाँ जी। ਇਸ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ते वरन ईसर के, ਹਾਂਜੀ। लाल के, ਹੂੰ। एच बंदो के, ਅੱਛा। ते अपना चब्बर, ਹਾਂਜੀ। सारे पिंड जिन्ने ना सारे मैंने याद है सारे। ਅੱਛਾ, ਇਹ ਆਲੇ ਦੁਆਲੇ ਲੱਗਦੇ ਨੇ। हाँ जी। ਇਸ ਪਿੰਡ ਦੀ ਤਹਿਸੀਲ ਕਿਹੜੀ ਹੈ? सी शेखपुर है। ਤੇ ਜ਼ਿਲ੍ਹਾ ਵੀ ਸ਼ੇਖੂਪੁਰਾ। शेखपुर है। ਸਹੀ ਹੋ ਗਿਆ। ਹੁਣ ਅਸੀਂ ਤੁਹਾਡੇ ਪੁਰਾਣੇ ਪਿੰਡ ਦੀ ਗੱਲ ਪੁੱਛਣੀ ਹੈ। हाँ जी। ਪਿੱਛੇ ਆਪਣਾ ਇੰਡੀਆ 'ਚ ਕਿਹੜਾ ਪਿੰਡ ਸੀ? साडा पिंड कसेल। ਕਸੇਲ। हाँ जी। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਆਲੇ ਦੁਆਲੇ ਪਿੰਡ ਲੱਗਦੇ ਸੀ, ਪਹਿਲੇ ਲੱਗਦੇ ਟੰਡ। ਹੂੰ। ਟੰਡਾਂ ਦੇ ਨਾਲ ਆ ਸੀ ਗੰਡੀ ਪਿੰਡ, ਹੂੰ। ਸਰਾਂ, ਹੂੰ। ਹਾਂਜੀ, ਭਗਣਾ, ਅੱਛਾ। ਮੀਆਂਪੁਰ ਸੀ। ਹੂੰ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਤਰਨਤਾਰਨ, ਤਰਨਤਾਰਨ। ਤੇ ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਬੜਾ 14 ਪੱਤੀਆਂ। 14 ਪੱਤੀਆਂ ਦਾ ਪਿੰਡ ਸੀ। ਹਾਂ, 14 ਨੰਬਰਦਾਰ ਸੀ। ਓਏ ਹੋ ਹੋ, ਫਿਰ ਤੇ ਇਹਦਾ ਮਤਲਬ ਬਹੁਤ ਵੱਡਾ ਪਿੰਡ ਹੋਣਾ ਉਹ। ਬਹੁਤ ਵੱਡਾ ਪਿੰਡ, ਤੇ ਆਲੇ ਦੁਆਲੇ ਮਸ਼ਹੂਰ ਵੀ ਹੋਣਾ ਤੁਹਾਡਾ ਪਿੰਡ। ਚਾਰ ਬੜਾ ਕੇ ਵੱਡਾ ਸੀ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਸਾਡੇ ਪਿੰਡ ਸਾਰੀਆਂ ਪਿਆਰੇ, ਰਾਜਪੂਤ ਵੀ, ਹੂੰ। ਅੰਸਾਰੀ ਵੀ, ਅੱਛਾ। ਕਮਿਆਰ, ਕਮੋਰ ਹੀ, ਕੰਬੋ ਵੀ? ਕਮੋ ਵੀ, ਅੱਛਾ। ਤੇ ਜੱਟ ਹੂੰ। ਹਿੰਦੂ ਰਹਿੰਦੇ ਸੀ। ਅੱਛਾ, ਹਿੰਦੂ ਵੀ ਰਹਿੰਦੇ ਸੀ। ਹਿੰਦੂ ਵੇਲੇ ਵੇਲੇ ਘਰ ਹਿੰਦੂਆਂ ਦੇ ਹਨ। ਸਹੀ ਹੋ ਉਹਦੇ ਗਿਆ। ਸਿੱਖਾਂ ਦੇ ਹਨ। ਸਿੱਖਾਂ ਦੇ ਕਿੰਨੇ ਕੁ ਘਰ ਸਨ? ਚੌਕੇ ਘਰ ਹਨ ਸਿੱਖਾਂ ਦੇ। ਉਹਨਾਂ ਦਾ ਵੀ ਕੋਈ ਲੰਬੜਦਾਰ ਹੈ ਸੀ? ਉਹਨਾਂ ਦਾ ਨੰਬਰਦਾਰ ਸਰਦਾਰ ਇੱਕ ਹੁੰਦਾ ਸੀ ਤੁਰਨਤ ਸਿੰਘ। ਤੁਰਨ ਸਿੰਘ? ਤੁਰਨਤ ਸਿੰਘ ਤੁਰਨਤ। ਅੱਛਾ, ਦਰਵੰਤ ਸਿੰਘ। ਹਾਂਜੀ, ਤੁਰਨਤ। ਅੱਛਾ, ਉਹ ਸੀ ਉਹਨਾਂ ਦਾ। ਉਹ ਸਾਰਾ ਪਿੰਡ ਦਾ ਸਰਦਾਰ। ਉਹ 6 ਮਹੀਨੇ ਬਣਨ ਦਾ ਹੁਕਮ ਸੀ, 6 ਮਹੀਨੇ ਛੱਡਣ ਦਾ ਹੁਕਮ ਸੀ। ਤੁਹਾਡੇ ਪਿੰਡ ਦਾ ਸੀ ਉਹ? ਸਾਡੇ ਪਿੰਡ ਦਾ ਸੀ। ਅੱਛਾ, ਇਹਦਾ ਮਤਲਬ ਸਿੱਖਾਂ ਦੀ ਹਕੂਮਤ ਸੀ ਉੱਥੇ ਜ਼ਿਆਦਾ? ਸਿੱਖਾਂ ਦੀ ਹਕੂਮਤ ਦੀ ਸੀ ਵੀ ਜਿਹੜੇ ਸਿੱਖ ਸੀ ਨਾ, ਹੂੰ। ਉਹਨਾਂ ਦਾ ਤੇ ਸਾਡਾ ਜਿਹੜੇ ਨਾ ਮੁਸਲਮਾਨ, ਇਹਨਾਂ ਦਾ ਮੈਚ ਪੈਂਦਾ ਹੁੰਦਾ ਸੀ। ਅੱਛਾ। ਕੌਡੀ ਖੇਡਣੀ। ਅੱਛਾ। ਇਹ ਪਾਰਟੀਆਂ ਸਾਹਮਣੇ ਲੱਗਦੇ ਸਾਡੇ ਪਿੰਡ 4 ਹੂੰ। ਸਾਉਣ ਦੇ ਵਿੱਚ। ਅੱਛਾ। ਉਹ ਸਾਹਮਣੇ ਤੇ ਕੌਡੀ ਹੁੰਦੀ ਸੀ, ਚਾਰ ਕੌਡੀਆਂ ਹੁੰਦੀਆਂ ਸੀ। ਅੱਛਾ, 4 ਕੋਡੀਆਂ ਹੁੰਦੀਆਂ ਸੀ। ਹਾਂਜੀ। ਸਿੱਖ ਇੱਕ ਪਾਸੇ, ਮੁਸਲਮਾਨ ਇੱਕ ਪਾਸੇ। ਇੱਕ ਪਾਸੇ। ਤੇ ਹਰ ਵਾਰੀ ਜਦੋਂ ਜਿੱਤਦੇ ਸੀ ਨਾ, ਮੁਸਲਮਾਨ ਜਿੱਤਦੇ ਹਨ। ਅੱਛਾ, ਮੁਸਲਮਾਨ ਜਿੱਤਦੇ ਸੀ। ਜਿੱਤਦੇ। ਇਹਦਾ ਮਤਲਬ ਫਿਰ ਤੁਹਾਨੂੰ ਭਲਵਾਨਾਂ ਦਾ ਵੀ ਨਾਮ ਆ ਯਾਦ ਹੋਣਾ। ਪਹਿਲਵਾਨ ਉਹ ਰਹਿ ਗਏ ਹੁਣ ਪੁਰਾਣੇ ਵੇਲੇ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 4 ਮਸਜਿਦਾਂ ਮੇਰੇ ਯਾਦ ਨੇ। 4 ਮਸਜਿਦਾਂ ਸੀ। ਹਾਂਜੀ। ਸਹੀ ਹੋ ਗਿਆ। ਪੱਕੀਆਂ ਸੀ ਕਿ ਕੱਚੀਆਂ? ਪੱਕੀਆਂ। ਅੱਛਾ, ਪੱਕੀਆਂ ਮਸਜਿਦਾਂ ਸੀ। ਪੱਕੀਆਂ। ਸਹੀ ਹੋ ਗਿਆ। ਤੇ ਸਿੱਖਾਂ ਦਾ ਗੁਰਦੁਆਰੇ ਜਿੰਨੇ ਸੀ ਉਹ ਕਿੰਨੇ ਕੁ ਸਨ? ਗੁਰਦੁਆਰੇ ਨਾਲ ਥੋੜ੍ਹੇ ਸਨ, ਹੂੰ। ਕਿਉਂਕਿ ਉਹ ਅਸੀਂ ਛੋਟੇ ਛੋਟੇ ਹੁੰਦੇ ਨੇ, ਜਦੋਂ ਦੀਵਾਨ ਦੂਨ ਕਰਦੇ ਹੁੰਦੇ ਸੀ ਨਾ, ਹੂੰ। ਢੋਲਕੀਆਂ ਵਜਾਉਂਦੇ ਹੁੰਦੇ ਸੀ ਜਾ ਕੇ, ਹੂੰ। ਉਦੋਂ ਹੀ ਵੇਖਣ ਚੱਲ ਜਾਂਦੇ ਹੁੰਦੇ ਸੀ। ਅੱਛਾ। ਉਹ ਅਸੀਂ ਜਾ ਕੇ ਵੇਖਦੇ ਰਹੇ। ਕਿਹੜੇ ਗੁਰਦੁਆਰੇ 'ਚ ਜ਼ਿਆਦਾ ਜਾਂਦੇ ਸੀ? ਗੁਰਦੁਆਰਾ ਸਾਡਾ ਜਿਹੜਾ ਸੀ ਨਾ, ਉਹ ਸਾਡੇ ਲਹਿੰਦੀ ਸਾਈਡ 'ਤੇ ਪਿੰਡ ਦੀ। ਅੱਛਾ, ਲਹਿੰਦੀ ਸਾਈਡ ਤੇ ਗੁਰਦੁਆਰਾ ਸੀ। ਖਾਰਾ ਉਹਦੇ ਨਾਂ ਦਾ ਵੱਜਦਾ, ਖੂਹ, ਖਾਰਾ ਖੂਹ। ਖਾਰੇ ਖੂਹ ਦੇ ਨਾਲ ਸੀ। ਹਾਂ, ਉਹਦੇ ਨਾਲ ਸੀ। ਅੱਛਾ, ਬਾਬਾ ਪੱਕਾ ਬਣਿਆ ਸੀ। ਪੱਕਾ ਹੀ ਉਹ ਸਾਰਾ ਹਿੰਦੂਆਂ ਦਾ। ਤੇ ਮਸਜਿਦਾਂ ਵੀ ਪੱਕੀਆਂ ਸੀ। ਮਸਜਿਦਾਂ ਸਾਰੀਆਂ ਪੱਕੀਆਂ। ਸਹੀ ਹੋ ਗਿਆ। ਹੁਣ ਆਪਣੇ ਘਰ ਦਾ ਥੋੜਾ ਨਕਸ਼ਾ ਸਮਝਾ ਦਿਓ। ਤੁਹਾਡੀ 14 ਸਾਲ ਉਮਰ ਸੀ, ਕਿੱਥੇ ਕੋਈ ਘਰ ਸੀ ਆਪਣਾ ਪਿੰਡ ਦੇ ਵਿੱਚ? ਘਰ ਸਾਡਾ ਨਾ, ਜਦੋਂ ਠੰਡਾ ਤੋਂ ਆਈਦਾ ਸੀ ਨਾ, ਹੂੰ। ਇੱਕ ਸੜਕ ਆਉਂਦੀ, ਕੱਚੀ ਆਉਂਦੀ ਸੀ ਉਦੋਂ। ਹੂੰ। ਮੋਟਰ ਇੱਕ ਸਾਡੇ ਚੱਲਦੀ ਹੁੰਦੀ ਸੀ ਸਿੱਖਾਂ ਦੀ, ਅੱਛਾ। ਉਹ ਜਾਂਦੀ ਸੀ ਅੰਮ੍ਰਿਤਸਰ। ਹੂੰ। ਉਹ ਫਿਰ ਉੱਥੇ ਆ ਕੇ ਸਾਡੇ ਬੂਹੇ ਅੱਗੇ ਕਾਰ ਖਲੋਂਦੀ ਹੁੰਦੀ ਸੀ। ਤੁਹਾਡੇ ਬੂਹੇ ਅੱਗੇ ਅੱਡਾ ਬੂਹੇ ਸੀ? ਅੱਗੇ ਅੱਡਾ ਸੀ ਉਹਦਾ। ਅੱਛਾ। ਤੇ ਉੱਥੇ ਆ ਕੇ ਖਲੋਂਦੇ, ਉੱਥੇ ਸਵਾਰੀਆਂ ਲੈਂਦੀਆਂ, ਉੱਥੋਂ ਚੜ੍ਹਦੀਆਂ, ਉਹ ਫਿਰ ਪਿੰਡਾਂ ਚਲੀਆਂ ਜਾਂਦੀਆਂ। ਸਹੀ ਸਹੀ। ਤੇ ਇਹ ਜਿਹੜਾ ਨਾ ਘਰ ਦਾ ਨਕਸ਼ਾ ਸਾਡਾ, ਹਾਂਜੀ। ਸਾਡੇ ਸਾਹਮਣੇ ਘਰ ਦੇ ਇੰਜ ਕਰੇ ਹਸਪਤਾਲ ਸੀ ਵੱਡਾ। ਹਸਪਤਾਲ ਵੀ ਸੀ ਤੁਹਾਡੇ ਪਿੰਡ? ਹਾਂਜੀ। ਅੱਛਾ। 2 ਹਸਪਤਾਲ ਸਨ, ਇੱਕ ਡੰਗਰਾਂ ਦਾ, ਇੱਕ ਬੰਦਿਆਂ ਦਾ। ਤੇ ਤੁਹਾਡਾ ਘਰ ਕਿਹੜੇ ਹਸਪਤਾਲ ਦੇ ਸਾਹਮਣੇ ਸੀ? ਸਾਡਾ ਜਿਹੜਾ ਬੰਦਿਆਂ ਵਾਲਾ ਹਸਪਤਾਲ ਸੀ, ਉਹਦੇ ਸਾਹਮਣੇ ਗੇਟ ਦੇ ਸੀ, ਜਿਵੇਂ ਆਹ ਗੇਟ ਲੱਗਿਆ ਸੀ। ਅੱਛਾ, ਪੱਕਾ ਘਰ ਸੀ ਕਿ ਕੱਚਾ? ਕੱਚਾ ਸੀ। ਅੱਛਾ, ਕੱਚਾ ਘਰ ਸੀ। ਹਾਂਜੀ। ਤੇ ਪੱਕੇ ਘਰ ਬਾਵਾ ਸਨ ਪਿੰਡ ਦੇ ਵਿੱਚ? ਪੱਕੇ ਘਰ ਆਏ ਹਨ, ਇਸ ਲਈ ਕਈਆਂ ਪੱਕੇ ਬਣਾਏ ਨੇ, ਬਹੁਤ ਕੱਚੇ।
ਉਹ ਫਿਰ ਜਿਹੜਾ ਸਾਡਾ ਪਿੰਡ ਸੀ ਨਾ ਘਰ ਜਿਹੜਾ ਹੈ, ਹਾਂਜੀ ਉਹ ਫਿਰ ਸਾਡਾ ਇਸ ਤਰ੍ਹਾਂ ਚੌਂਕ ਦੇ ਵਿੱਚ ਆ ਜਾਂਦਾ ਸੀ ਤੇ ਇੰਝ ਇੱਕ ਸੜਕ ਐਂ ਨਿਕਲਦੀ ਸੀ, ਪੈਲੀਆਂ ਨਿਕਲ ਜਾਂਦੀ ਸੀ, ਹੂੰ ਉਹਦੇ ਨਾਲ ਇਸ ਬੰਨੇ ਸਿੱਖਾਂ ਦਾ ਘਰ ਸੀ। ਅੱਛਾ ਇੱਧਰ ਗਲੀ ਇੰਝ ਜਾਂਦੀ ਜਿਵੇਂ ਆ ਜਾਂਦੀ ਹੈ, ਹੂੰ ਉਹ ਦੋ ਤਿੰਨ ਇੱਕ ਅਸਮੀਲ ਸੀਗਾ ਉਹਦਾ ਘਰ ਸੀ, ਅੱਛਾ ਅਸਮੀਲ ਦਾ, ਅੱਛਾ ਤੇ ਇੱਕ ਘਮੋਆਂ ਦਾ ਘਰ ਸੀ, ਉਹਦਾ ਸੂਬਾ ਸੀ। ਅੱਛਾ ਉਹਦੇ ਘਰ ਦੀ ਜਿਹੜੀ ਉਹਦੇ ਨਾਲ ਹੈਗਾ ਸੀ, ਮੈਨੂੰ ਨਾਂ ਭੁੱਲਦਾ ਜੀ, ਹੁਣ ਯਾਦ ਸੀ ਮੈਂ ਦੱਸ ਦਿੰਦਾ ਵੀ। ਅੱਛਾ ਅੱਛਾ ਉਹ ਫਿਰ ਯਾਦ ਕੀਤੀ ਉਹ ਫਿਰ ਸਾਡਾ ਘਰ ਜਿਹੜਾ ਸੀ ਨਾ, ਅੱਬਾ ਸਾਡਾ ਕਰਦਾ ਸੀ ਵਪਾਰ ਦਾ ਕੰਮ, ਅੱਛਾ ਮੱਝਾਂ ਲਿਆਉਣੀਆਂ, ਉੱਥੇ ਉਹ ਰੋਡ ਦੀ ਹੈਗੀ ਖੁੱਲੀ ਥਾਂ, ਦੋ ਕਨਾਲ ਥਾਂ ਉੱਥੇ ਬਣਨੀਆਂ। ਹਾਂ ਕਦੀ ਉਹ ਕੱਟਾ ਫਾੜ ਕੇ ਆ ਮੇਰਾ ਬੜਾ ਚੰਗਾ ਹੈ, ਅੱਛਾ ਵਪਾਰ ਦਾ ਕੰਮ ਕਰਦੇ ਸੀ। ਵਪਾਰ ਦਾ ਕਰਦੇ ਹੁਣ ਵੀ ਤੱਕ ਅਜੇ ਤੱਕ ਸਾਡਾ ਵਪਾਰ ਦਾ ਕੰਮ ਚੱਲਦਾ। ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਹਾਂਜੀ ਉਹਨਾਂ ਦੇ ਕੋਈ ਨਾਂ ਯਾਦ ਹੋਣ? ਨਾਂ ਯਾਦ ਹੈ, ਦੱਸੋ। ਹਾਂ ਇੱਕ ਨਾ ਦਾ ਹੈਗਾ ਸੀ ਸਾਡਾ ਗੁਆਂਢੀ ਸੀ ਨਾ, ਹਾਂਜੀ ਉਹਦਾ ਸੀ ਆਪਣਾ ਨਾਮ ਸਿੰਘ, ਹਰਨਾਮ ਸਿੰਘ। ਹਰਨਾਮ ਸਿੰਘ। ਅੱਛਾ ਤੇ ਇੱਕ ਜੈਬਾ ਹੁੰਦਾ ਸੀ ਉੱਥੇ, ਹੂੰ ਬੜਾ ਜਵਾਨ ਸੀ, ਅੱਛਾ ਤੇ ਦੂਸਰੇ ਸਿੱਖਾਂ ਨਾਲ ਦੀ ਲੱਗਦੀ ਹੁੰਦੀ ਲੱਗਦੀ ਸੀ। ਲੱਗਦੀ ਅੱਛਾ ਲੜਾਕਾ ਟਾਈਪ ਸੀ। ਲੱਖਾ ਟਾਈਮ ਹੂੰ ਉਹ ਫਿਰ ਇਸ ਤਰ੍ਹਾਂ ਕਰਕੇ ਨਾ ਇੱਕ ਹੈਗਾ ਸੀ ਆਪਣਾ ਭਗਤ ਸਿੰਘ, ਭਗਤ ਸਿੰਘ। ਭਗਤ ਸਿੰਘ, ਅੱਛਾ ਭਗਤ ਸਿੰਘ। ਉਹ ਜ਼ਮੀਨ ਭਾਂਡੇ ਵਾਲੇ ਬਾਹਰ ਵਾਹੀਆਂ ਛਾਈਆਂ ਸੀ। ਅੱਛਾ 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 ਪਿੰਡ ਦੇ ਵਿੱਚ ਪਾਣੀ ਪੀਣ ਵਾਲੇ ਖੂਹ ਵੀ ਹੁੰਦੇ ਹੋਣੇ ਨੇ? ਖੂਹ ਹੈਗੇ ਸੀ, ਕਿੱਥੇ ਕਿੱਥੇ ਸੀ ਪਿੰਡ ਦੇ ਵਿੱਚ? ਖੂਹ ਸਾਡੇ ਇਸ ਤਰ੍ਹਾਂ ਖੂਹੀਆਂ ਸੀ ਬਣੀਆਂ। ਅੱਛਾ ਤੁਹਾਡੇ ਮਹੱਲੇ 'ਚ ਵੀ ਕੋਈ ਖੂਹੀ ਹੈਗੀ ਸੀ? ਸਾਡੇ ਮਹੱਲੇ ਨਲਕੇ ਲੱਗੇ ਹਨ ਸਾਡੇ ਅੱਛਾ ਘਰ। ਨਲਕੇ ਲੱਗੇ ਸਨ? ਹਾਂਜੀ ਨਲਕਾ ਲੱਗਾ। ਬੜਾ ਐਡਵਾਂਸ ਪਿੰਡ ਸੀ ਤੁਹਾਡਾ ਫਿਰ। ਤੇ ਬਹੁਤ ਵੱਡਾ ਪਿੰਡ ਸੀ, ਥੋੜ੍ਹਾ ਜਿਹਾ ਨਹੀਂ। ਤੇ- ਤੇ ਸਾਡੇ ਪਿੰਡੋਂ ਜਦੋਂ ਨਿਕਲੀ ਦਾ ਨਾ ਪਿੰਡ ਨੂੰ ਜਾਈਦਾ ਸੀ, ਹੂੰ ਅੱਗੇ ਇੱਕ ਛਬਾਲਾ ਤੁਹਾਨੂੰ ਦੱਸਿਆ ਹੁੰਦਾ ਸੀ, ਅੱਛਾ ਉੱਥੇ ਮੇਲਾ ਲੱਗਦਾ ਹੁੰਦਾ, 8 ਦਿਨ ਮੇਲਾ ਰਹਿੰਦਾ ਹੁੰਦਾ ਸੀ। ਕਿਹੜੀ ਜਗ੍ਹਾ ਤੇ ਲੱਗਦਾ ਸੀ ਮੇਲਾ? ਛਬਾਲਾ ਵੱਜਦਾ ਛਬਾਲਾ, ਅੱਛਾ, ਨਾਲ ਛਬਾਲਾ। ਉੱਥੇ ਗੁਰਦੁਆਰਾ ਸੀ ਸਿੱਖਾਂ ਦਾ, ਹੂੰ ਉਹਦੇ ਲੋਕੀਆਂ ਡਾਉਂਦੇ ਸੀ ਮੰਟਾ ਲਿਆ ਕੇ ਕੜਾ ਛੜਾ ਲਿਆਉਣੇ, ਤੇ ਉੱਥੇ ਮੋਰਾਂ ਦੇ ਖੰਭ ਉੱਤੋਂ ਦੀ ਫੇਰਦੇ ਉਹਨਾਂ ਤੇ ਪੜ੍ਹਦੇ ਅੱਛਾ। ਹੋਣਾ। ਉਦੋਂ ਨਾਲ ਹੀ ਅੱਜ ਕਰਕੇ ਨਾ ਇਹ ਇੱਕ ਹੈਗਾ ਸੀ ਆਪਣਾ ਤਲਾਅ, ਹੂੰ ਤਲਾਅ ਬਣਿਆ ਸੀ, ਉਹਦੇ ਉੱਤੇ 3 ਬੋਰਡ ਸਨ, ਆਪਣੇ ਨਾ 4 ਬੋਰਡ ਸਨ ਅੱਛਾ ਤੇ 3 ਪਿੱਪਲ ਸਨ। 3 ਪਿੱਪਲ ਤੇ 4 ਬੋਰਡ ਸਨ। ਅੱਜ ਦੇ ਜਿਵੇਂ ਆਹ ਸੜਕ ਨਹੀਂ ਬਣੀ, ਇਸ ਤਰ੍ਹਾਂ ਹਾਂਜੀ। ਘੇਰੇ ਘੇਰੇ ਬਣੀ, ਪੌੜੀਆਂ ਬਣੀਆਂ ਥੱਲੇ ਉਤਰਨ ਵਾਸਤੇ, ਨਹਾਉਣ ਵਾਸਤੇ, ਅੱਛਾ। ਛਾਲਾਂ ਮਾਰਨ ਨੂੰ। ਵਾਹ ਜੀ ਵਾਹ। ਹਾਂਜੀ ਤੇ ਉਹਦੇ ਨਾਲ ਜਾਣੀ ਢਾਬ ਚੱਲ ਪੈਂਦੀ, ਢਾਬ ਨੂੰ ਕਹਿੰਦੇ ਵੱਡੀ ਢਾਬ। ਹੂੰ ਉੱਥੋਂ ਲਾ ਕੇ ਤੋੜ ਇੱਥੋਂ ਲਾ ਕੇ ਨਾ ਜਿਵੇਂ ਉਹ ਅਗਲਾ ਬੜਾ ਬੰਦੋ ਗਿਆ, ਅੱਛਾ ਅੱਧ ਬੰਦੋ ਗਿਆ ਤਾਂ ਕਹਿ ਲਓ, ਐਡੀ ਲੰਮੀ ਢਾਬ, ਏਡੀ ਲੰਬੀ ਢਾਬ ਸੀ। ਐਡੀ ਲੰਮੀ ਢਾਬ ਜੇ ਪਾਣੀ ਪਾਣੀ ਹੁੰਦਾ ਸੀ। ਮੇਲੇ ਦੇ ਵਿੱਚ ਵਾਹਵਾ ਪਿੰਡਾਂ ਦੇ ਲੋਕ ਆਉਂਦੇ ਸੀ ਉੱਥੇ? ਬੜੀ ਦੁਨੀਆ ਉੱਥੇ ਹੁੰਦੀ, 8 ਦਿਨ ਮੇਲਾ ਜਾਂਦਾ ਸੀ। ਮੇਲੇ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ? ਹਾਂ ਕੀ ਕੁਛ ਹੁੰਦਾ ਸੀ? ਲੰਗਰ ਵੀ ਮਿਲਦਾ ਸੀ ਹਰ ਚੀਜ਼ ਉੱਥੇ ਚੱਲਦੀ ਸੀ। ਤੇ ਘੋਲ ਕਬੱਡੀ? ਕੋਲ ਕਬੱਡੀ ਹੁੰਦੀ ਸੀ, ਕਬੱਡੀ ਦੇ ਇੱਕ ਦੋ ਹੁੰਦੀਆਂ ਸੀ ਹੂੰ ਵਿੱਚ ਵਕਫਾ ਪਾ ਕੇ। ਅੱਛਾ ਤੇ ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ ਜਿਵੇਂ ਅੱਜ ਕੱਲ ਮੇਲਿਆਂ 'ਚ ਲੜਾਈ ਝਗੜਾ ਹੋ ਜਾਂਦਾ? ਉਦੋਂ ਸਿੱਖਾਂ ਦੇ ਹੋ ਜਾਂਦੇ ਸੀ, ਐਵੇਂ ਆਖੀ ਵੀ ਨਹੀਂ ਹਾਂ ਹੁੰਦੀ ਨਾ, ਉਹਨਾਂ ਦੀ ਟਕਾਲੀ ਕੋਈ ਨਾ। ਸਹੀ ਹੋ ਗਿਆ। ਤੁਹਾਡੇ ਪਿੰਡ ਦਾ ਸਭ ਨਾਲੋਂ ਵੱਡਾ ਜ਼ਮੀਨਦਾਰ ਕਿਹੜਾ ਸੀ? ਜ਼ਮੀਨਦਾਰ ਸਾਡੇ ਸੀ ਗੋਪਾਲ ਸਿੰਘ, ਅੱਛਾ ਉਹ 1400 ਵਿਗੇ ਦਾ ਮਾਲਕ ਸੀ। 1400 ਵਿਗੇ ਦਾ। ਹਾਂਜੀ ਤੇ ਰਾਜਪੂਤ ਵੀ ਵਾਹਵਾ ਰਹਿੰਦੇ ਸੀ ਪਿੰਡ ਦੇ ਵਿੱਚ? ਰਾਜੂ ਦੇ ਅਜੇ ਸਾਡੇ ਪਿੰਡ ਵੀ ਇੱਥੇ ਵੀ ਬੈਠੇ ਨੇ। ਅੱਛਾ ਇੱਥੇ ਵੀ ਬੈਠੇ ਨੇ ਨਾਲ ਤੁਹਾਡੇ? ਨਾਲ ਸਾਡੇ ਇਕੱਠੇ ਆਏ। ਉਹਨਾਂ ਦੀ ਕਿੰਨੀ ਕੁ ਜ਼ਮੀਨ ਸੀ ਰਾਜਪੂਤਾਂ ਦੀ? ਉਹਨਾਂ ਦੀ ਥੋੜ੍ਹੀ ਥੋੜ੍ਹੀ ਜ਼ਮੀਨ ਠੇਕਿਆਂ ਠੋਕਿਆਂ ਦੀ ਜਾਂ ਗਹਿਣਾ ਗੁਣੇ ਦੀ ਲਈ ਜਿਹੜੀ। ਅੱਛਾ 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 ਤੇ ਜਿਹੜੇ ਬਜ਼ੁਰਗੋ ਉੱਥੇ ਰਹਿੰਦੇ ਸੀ ਖੱਤਰੀ ਜਾਂ ਹਿੰਦੂ, ਹਾਂ ਉਹਨਾਂ ਦਾ ਕੋਈ ਨਾਂ ਚੇਤੇ ਹੋਣ? ਇੱਕ ਨਾਂਸਾ ਸੀ, ਇੱਕ ਨਾਂ ਬੰਸੀ, ਅੱਛਾ ਉਹ ਸਾਡੇ ਘਰਾਂ ਦੇ ਨਾਲ ਲੱਗੇ ਰਹਿੰਦੇ ਨੇ। ਅੱਛਾ ਨਾਲ ਰਹਿੰਦੇ ਸੀ। ਹਾਂਜੀ ਤੇ ਦੁਕਾਨਾਂ ਵੀ ਕਰਦੇ ਹੋਣੇ ਨੇ ਹਿੰਦੂ? ਆਹ ਦੁਕਾਨਾਂ ਇਸ ਤਰ੍ਹਾਂ ਇੱਕ ਨੇ ਪਾਈ ਸੀ, ਬੋਲਣਾ ਭਰਨ ਵਾਲੀ ਮਸ਼ੀਨ ਦੀ ਲਾਈ, ਅੱਛਾ ਉਹ ਵੀ ਲਾਈ ਸੀ, ਉਹ ਭਰਦਾ ਸੀ। ਹੂੰ ਤੇ ਪੈਲੀ ਵੀ ਉਹਨਾਂ ਦੇ ਨਾਲ ਹੀ, ਆਪਣੇ ਪਿੰਡ ਦੇ ਜਿੱਥੇ ਬੈਠੇ ਸੀ ਉਹਦੇ ਨਾਲ ਹੀ ਪੈਲੀ ਸੀ ਉਹਨਾਂ ਦੀ। ਅੱਛਾ ਨਾਲ ਪੈਲੀ ਵੀ ਸੀ। ਹਾਂ ਸਹੀ ਹੋ ਗਿਆ। ਉਹਦਾ ਕੀ ਨਾਂ ਸੀ ਕੋਈ ਚੇਤਾ? ਬੰਸੀ ਦਾ ਦੱਸਿਆ। ਅੱਛਾ ਬੰਦ ਸਿੰਘ। ਹਾਂ। ਸਹੀ ਹੋ ਗਿਆ। ਤੇ ਇੱਕ ਹੰਠਾ ਸੀ, ਹੰਸਾ। ਹੰਠਾ। ਠੀਕ ਹੋ ਗਿਆ। ਅੱਛਾ ਬਜ਼ੁਰਗੋ ਤੁਹਾਡੀ ਉਮਰ 14 ਸਾਲ ਸੀ, ਤੁਸੀਂ ਪੜ੍ਹਦੇ ਵੀ ਰਹੇ ਹੋ? ਪੜ੍ਹਨੇ ਹੀ ਜਾਂਦੇ ਹੁੰਦੇ ਸੀ, ਅਸੀਂ ਕੁੱਟ ਕੱਟ ਕੇ ਬਾਲਾਂ ਨੂੰ ਆ ਜਾਂਦੇ ਅੱਛਾ ਆ ਜਾਂਦੇ ਸੀ ਕੁੱਟ ਕੱਟ ਕੇ? ਪੜ੍ਹ ਰਹੇ। ਕਿੱਥੇ ਸਕੂਲ ਹੁੰਦਾ ਸੀ? ਸਕੂਲ ਸਾਡੇ ਘਰਾਂ ਤੋਂ ਨਾ ਇੰਨੇ ਕੁ ਜਿਹਨੇ ਪਿੰਡੋਂ ਇੱਥੇ ਆ ਗਏ। ਪ੍ਰਾਇਮਰੀ ਤੱਕ ਹੁੰਦਾ ਸੀ ਕਿ ਮਿਡਲ ਤੱਕ? ਨਹੀਂ ਉਹ 5ਵੀਂ ਤੱਕ ਹੁੰਦਾ ਸੀ। ਅੱਛਾ 5ਵੀਂ ਤੱਕ। ਹਾਂ
ਬਚਪਨ 'ਚ ਹਾਂਜੀ ਕੋਈ ਯਾਰ ਬੇਲੇ ਵੀ ਬੰਦੇ ਦੇ ਬਣ ਜਾਂਦੇ ਨੇ, ਹਿੰਦੂਆਂ ਦੇ, ਸਿੱਖਾਂ ਦੇ ਜਾਂ ਮੁਸਲਮਾਨਾਂ ਦੇ ਬੱਚੇ, ਉਹਨਾਂ ਦੇ ਵਿੱਚੋਂ ਨਾਂ ਯਾਦ ਹੋਣ ਕਿਸੇ ਦਾ? ਉਹ ਬੱਚੇ ਤਾਂ ਮੈਂ ਦੱਸਿਆ ਤਾਂ ਹੈ ਜੀ। ਦੋ ਕੁ ਹੋਰ ਬੱਚੇ ਜੋ ਪੜ੍ਹੇ, ਇੰਨੇ ਬੱਚੇ ਜਿਹੜੇ ਇੰਨੇ ਚਿਰ ਬਾਅਦ ਨਹੀਂ ਭੁੱਲ ਪੜ ਜਾਂਦੇ ਆ। ਨਹੀਂ, ਕੋਈ ਇੱਕ ਅੱਧੇ ਦਾ ਨਾਂ ਲੈ ਦੋ ਨਾ ਦੁਬਾਰਾ। ਦੁਬਾਰਾ ਉਹਦਾ ਨਾਂ ਹੀ ਰਤਨ ਇੱਕ ਨਾਂ ਸੀ। ਅੱਛਾ, ਰਤਨ। ਹਾਂ ਇਹ ਹਿੰਦੂਆਂ ਵਿੱਚੋਂ ਸੀ? ਹਿੰਦੂਆਂ 'ਚ। ਅੱਛਾ, ਨਾਲ ਪੜ੍ਹਦਾ ਸੀ ਤੁਹਾਡੇ? ਪੜ੍ਹਦਾ ਨਹੀਂ ਸੀ, ਡੰਗਰ ਚਾਰ ਦਿੰਦਾ। ਅੱਛਾ, ਡੰਗਰ ਵੀ ਚਾਰਦੇ ਰਹੇ ਹੋ? ਹਾਂ ਉਹ ਮਾਲ ਮੂਲ ਚਾਰ ਦਿੰਦੇ ਆਪਣਾ। ਸਹੀ ਹੋ ਗਿਆ। ਇਕੱਠੇ ਜਾਣਾ ਤੇ ਇੱਕ ਨਾਲ ਸਾਡੇ ਨਾਲ ਲੜ ਪਿਆ ਤੇ ਅਸੀਂ ਫੜ ਕੇ ਨਾ ਉਹਦੀ ਬੋਦੀ ਰੱਖੀ ਏਡੀ ਲੰਮੀ, ਸਿਰ 'ਤੇ ਰੱਖ ਕੇ ਬੋਦੀਆਂ ਕਰਕੇ। ਬੋਦੀ ਕੀ ਕਰਦੀ ਸੀ? ਉਹ ਬੋਦੀ ਸਵਾਲ ਛੱਡਦੇ ਨੇ ਥੋੜ੍ਹੇ ਜਿਹੇ ਲੰਮੀ ਅਜੇ ਤੱਕ ਆ ਜਾਂਦੀ। ਅੱਛਾ ਹਾਂ, ਫੜ ਕੇ ਉਲਟਾ ਕੇ ਤੇ ਕਾਚੂ ਨੇ ਬੋਦੀ ਵੱਢ ਕਰੀ। ਅੱਛਾ, ਬੋਦੀ ਵੱਢ ਦਿੱਤੀ ਉਹਦੀ? ਉਹ ਜਿਹੜਾ ਹੰਟਾ ਸੀ ਉਹਨਾਂ ਦਾ ਮਾਮਾ, ਅੱਛਾ, ਉਹ ਆ ਗਿਆ ਸਾਡੇ ਘਰ ਲਾਮਾ ਲੈ ਕੇ। ਹੂੰ ਸਾਡੇ ਮੁੰਡੇ ਦੀ ਬੋਦੀ ਬਣ ਆਏ ਤਾਂ ਸਾਡੇ ਵੱਡੇ ਕਹਿੰਦੇ ਯਾਰ ਜੇ ਬੋਦੀ ਵੱਢੀ ਗਈ ਬੱਚਿਆਂ ਕਰਕੇ ਕੋਈ ਨਹੀਂ ਹੋ ਜਾਏ, ਵੱਧ ਘੱਟੇ ਬਾਅਦ ਜੂ ਹੈ ਅੱਛਾ, ਤੇ ਆਪੇ ਫਿਰ ਹੋ ਜਾਏਗੀ, ਇਹਨੂੰ ਰੱਖ ਲਓ ਨਹੀਂ ਫਿਰ ਹੂੰ ਇੱਦਾਂ ਕਰਕੇ। ਸਹੀ ਹੋ ਗਿਆ। ਅੱਛਾ, ਵੈਸੇ ਉਂਝ ਆਪਸ 'ਚ ਸਿੱਖਾਂ ਦੀ ਮੁਸਲਮਾਨਾਂ ਦੀ ਕੋਈ ਦੁਸ਼ਮਣੀ ਤੇ ਨਹੀਂ ਸੀ ਹੈ? ਦੁਸ਼ਮਣੀ ਇੰਨੀ ਕੀ ਸੀ ਤੁਹਾਨੂੰ ਦੱਸਿਆ ਵੀ ਆਹ ਕਬੱਡੀ ਸ਼ਬਡੀ ਜਿਹੜੀ ਹੁੰਦੀ ਬਸ ਇਹੀ ਮੁਖਾਲਫਤਬਾਜ਼ੀ ਸੀ? ਇੱਕ ਨਾ ਸਿੱਖਾਂ ਨੇ ਆਖਿਆ ਸੀ ਕਿ ਬਾਹਰ ਜਿਹੜੇ ਮੁਸਲਮਾਨ ਨੇ ਨਾ ਮਾਲ ਡੰਗਰ ਨਾ ਬਾਹਰ ਕੱਢਣ, ਹਾਂਜੀ, ਮਾਲ ਡੰਗਰ ਬਾਹਰ ਨਾ ਕੱਢਣ ਅੱਛਾ, ਤੇ ਅਸੀਂ ਨਹੀਂ ਫੜਨ ਦੇਣੇ। ਉਹ ਫਿਰ ਜਿਹੜੇ ਸਾਡੇ ਪਿੰਡ ਦੇ ਨੇ ਮੁਸਲਮਾਨ ਜੱਟ ਹੈ, ਅੱਛਾ, ਉਹਨਾਂ ਨੱਬਾ ਸੀ ਉਹਦੇ ਨਾਲ। ਅੱਛਾ, ਉਹਨੇ ਕਿਹਾ ਆਵਾਜ਼ ਦੇ ਦਿੱਤੀ, ਉਹਨੇ ਕਿਹਾ ਸਾਰੇ ਪਿੰਡ ਦੇ ਵਿੱਚ ਜਿਹੜਾ ਮਾਲ ਸਾਡੀਆਂ ਪੈ ਗਈਆਂ ਇੱਥੋਂ ਪੱਠੇ ਲਿਆਓ, ਇਹਦੇ ਨੂੰ ਆਪਣਾ ਮਾਲ ਚਾਰੋ। ਅੱਛਾ, ਤੇ ਕੋਈ ਗੱਲ ਨਹੀਂ, ਤੇ ਫਿਰ ਆਪੇ ਸਾਰੀ ਦੁਨੀਆ ਖਲੋ ਖਲਾ ਕੇ ਮਾਲ ਨਾਲ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਲੇ ਦੁਆਲੇ ਪਿੰਡ ਦੇ ਵਾਈ ਕਾਹਦੀ ਹੁੰਦੀ ਸੀ? ਖੂਹਾਂ ਦੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਖੂਹਾਂ ਦੀ। ਖੂਹਾਂ ਦੇ ਕੋਈ ਨਾਂ ਚੇਤਾ ਹੋਣੇ ਨੇ? ਕੀ ਨਾਂ ਦੇ ਖੂਹ ਵੱਜਦੇ ਸੀ? ਸਿਆਣਾ ਵਾਲਾ ਹੀ ਇੱਕ, ਹਾਂਜੀ, ਸਿਆਣਾ ਵਾਲਾ, ਸਿਆਣਾ ਵਾਲਾ, ਬਾਹਮਣ ਵਾਲਾ, ਹੂੰ, ਇੱਦਾਂ ਕਰਕੇ ਨਾ ਖੂਹਾਂ ਦਾ ਨਾਮ ਮੈਨੂੰ ਯਾਦ ਹੋਈ ਵੀ ਆ ਗਏ, ਤੇ ਇੱਦਾਂ ਖੂਹ ਨਾਲ ਹੁੰਦੀ ਸੀ। ਅੱਛਾ, ਪਿੰਡ ਦੇ ਵਿੱਚ ਕੋਈ ਛੱਪੜ ਵੀ ਹੁੰਦਾ ਸੀ? ਛੱਪੜ ਹੁੰਦਾ ਸੀ। ਉਹ ਕਿਹੜੇ ਬੰਨੇ ਹੁੰਦਾ ਸੀ? ਛੱਪੜ ਢਾਬ ਐ ਬੰਨੇ ਹੁੰਦੀ ਸੀ, ਹਾਂ, ਤੇ ਛੱਪੜ ਸਾਡੇ ਇਸ ਸਾਈਡ 'ਤੇ ਹੁੰਦਾ ਸੀ। ਉਹ ਜਦ ਪਾਣੀ ਪੂਣੀ ਵਾਧਾ ਘਾਟਾ ਹੁੰਦਾ ਸੀ, ਬਾਰਿਸ਼ ਟੁੱਟ ਕੇ ਉਹ ਛੱਪੜ ਨੂੰ ਚਲ ਜਾਂਦਾ। ਅੱਛਾ, ਛੱਪੜ ਨੂੰ ਚੱਲ ਨਾ ਜਾਂਦਾ। ਖਾਸੂ ਬਣਿਆ ਸੀ ਇੱਕ, ਸਹੀ ਹੋ ਗਿਆ। ਉਹਦੇ ਛੱਪੜ 'ਚ ਪਾਣੀ ਪੈਣਾ, ਉਹ ਛੱਪੜ 'ਚ ਪਾਣੀ ਪੈ ਕੇ ਤੇ ਫਿਰ ਉਹ ਗਾਂਹ ਨਿਕਲਦਾ ਸੀ ਪਾਣੀ। ਹੂੰ, ਆਹ ਜਿਹੜੀ ਗੱਜੂ ਮਤੇ ਰੋਈ ਵੱਜਦੀ ਹੈ ਨਾ, ਹਾਂਜੀ, ਇਹ ਰੋਈ ਸਾਡੇ ਕਸੇਲ ਦੇ ਵਿੱਚ ਚਾਲੂ ਹੋਈ, ਇੱਧਰ ਗਾਂਹ ਅੱਛਾ, ਉਧਰੋਂ ਚਾਲੂ ਹੋਈ ਸੀ? ਉੱਧਰ ਚਾਲੂ ਹੋਈ। ਸਹੀ ਹੋ ਗਿਆ। ਅੱਛਾ, ਇਹਨਾਂ ਦੇ ਕੋਈ ਵਿਆਹ ਸ਼ਾਦੀਆਂ ਵੀ ਵੇਖੀਆਂ ਹੋਣੀਆਂ ਤੁਸੀਂ ਸਿੱਖਾਂ ਦੀਆਂ? ਬੜੀਆਂ ਕੀ ਹੁੰਦਾ ਸੀ ਵਿਆਹਾਂ 'ਚ? ਵਿਆਹਾਂ 'ਚ ਜੋ ਕੁਛ ਉਹਨਾਂ ਨੂੰ ਹੁੰਦਾ, ਲੀੜੇ ਕੱਪੜੇ ਪਾਉਣੇ ਚੰਗੇ, ਗਾਉਣਾ ਪੁੜਕਣਾ ਨੱਚਣਾ ਗਾਣਾ। ਅੱਛਾ, ਉਹਨਾਂ ਤਾਂ ਅਸੀਂ ਛੋਟੇ ਹੁੰਦੇ, ਸਾਨੂੰ ਕੋਈ ਡੱਕਦਾ ਵੀ ਨਹੀਂ। ਅੱਛਾ ਬਜ਼ੁਰਗੋ, ਤੁਹਾਡੇ ਵੀ ਆਉਣ ਜਾਣ ਹੁੰਦਾ ਸੀ? ਮੁਸਲਮਾਨਾਂ ਦਾ ਲੈਣ ਦੇਣ ਹੁੰਦਾ ਸੀ ਇਹਨਾਂ ਲੋਕਾਂ ਨਾਲ? ਹਾਂ ਹੈਗਾ ਜੀ। ਅੱਛਾ, ਆਉਣ ਜਾਣ। ਸਾਡੀ ਬਿਆਦਰੀ ਇਹ ਸੀ ਵੀ ਜਿਹੜੇ ਸਾਡੇ ਲਾਗੇ ਰਹਿੰਦੇ ਸੀ ਨਾ, ਹਾਂਜੀ, ਨਾਮ ਸਿੰਘ, ਹੂੰ, ਉਹ ਵੀ ਮੁਸਲਮਾਨ ਜੱਟ ਸਨ, ਅੱਛਾ, ਅਸੀਂ ਵੀ ਮੁਸਲਮਾਨ ਜੱਟ ਹਾਂ। ਹੂੰ, ਜਿਹੜੀ ਸਾਡੀ ਅਸਲੀ ਗੋਤ ਹੈ ਨਾ, ਅੱਛਾ, ਮੁਸਲਮਾਨ ਜੱਟ ਸਾਨੂੰ ਕਹਿੰਦੇ। ਅੱਛਾ, ਹੁਣ ਸਾਰੀ ਬਣੇ ਸੀ ਬਾਅਦ ਫਿਰ ਹੌਲੀ ਹੌਲੀ ਅੱਛਾ, ਕੰਮ ਆਪਣਾ ਕਰਨ ਲੱਗ ਪਏ ਕੰਮ ਹੋਣੇ? ਆਪ ਆਪਣਾ ਖੱਡੀਆਂ ਖੁੱਡੀਆਂ ਲਾ ਲਈਆਂ ਵਿੱਚ, ਅੱਛਾ, 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 ਅਦਰੀਆਂ ਕੇ ਬਣਾ ਲਈਆਂ, ਖੇਸ ਬਣਾ ਲਏ, ਹੂੰ, ਇਹ ਤਾਂ ਸੌਦਾ ਬਣਾਉਂਦੇ ਰਹੇ ਤੇ ਸਹੀ ਹੋ ਗਿਆ। ਇਹ ਸਾਰਾ ਮਾਲ ਸਾਡਾ ਜਾਂਦਾ ਸੀ ਅੰਮ੍ਰਿਤਸਰ। ਅੱਛਾ, ਅੰਮ੍ਰਿਤਸਰ ਜਾਂਦੇ ਸੀ? 7 ਮੀਲ ਸਾਡੇ ਕੋਲ ਅੰਮ੍ਰਿਤਸਰ ਸੀ। ਅੱਛਾ, 7 ਮੀਲ ਸੀ। ਅਤੇ 7 ਤੁਸੀਂ ਮੀਲ ਕਿਹੜੇ ਕਿਹੜੇ ਸ਼ਹਿਰ ਘੁੰਮੇ ਸੀ? ਸਾਰੇ ਅੰਮ੍ਰਿਤਸਰ ਜਾਂਦਾ ਰਿਹਾ ਮੈਂ ਮੰਡੀ ਦੀ। ਅੱਛਾ, ਜਾਂਦੇ ਰਹੇ ਹੋ? ਹਾਂਜੀ। ਵਾਹ ਜੀ ਵਾਹ। ਅੱਛਾ, ਆਪਣੇ ਰਿਸ਼ਤੇਦਾਰੀ ਕਿਹੜੇ ਪਿੰਡਾਂ 'ਚ ਸੀ ਜ਼ਿਆਦਾ? ਰਿਸ਼ਤੇਦਾਰੀ ਸਾਡੀ ਸੀ ਸੋਟ ਸਿੰਘ, ਹੂੰ, ਰੋਡਾਂ ਵਾਲਾ, ਹੂੰ, ਤੇ ਕੋਟ। ਅੱਛਾ, ਕੋਟ। ਹਾਂਜੀ। ਨਾਨਕੇ ਕਿਹੜੇ ਪਿੰਡ ਸੀ? ਨਾਨਕੇ ਸਾਡੇ ਰੋਡਾਂ ਵਾਲੇ, ਅੱਛਾ, ਰੋੜਾਂ ਦੇ। ਉਹ ਨਾਨਕੇ ਸਾਡੇ ਇੱਥੇ ਬੈਠੇ ਹੋਏ। ਅੱਛਾ, 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 ਤੁਸੀਂ ਜਾਂਦੇ ਹੋਣੇ ਨਾਨਕਿਆਂ ਦੇ ਪਿੰਡ ਵੀ? ਨਹੀਂ, ਉਦੋਂ ਤੇ ਜਾਈਦਾ ਨੇ ਪਹਿਲੇ ਜੇ। ਅੱਛਾ, ਪਹਿਲੇ ਸਾਡੇ ਸਟੇਸ਼ਨ ਲੱਗਦਾ ਸੀ ਖਾਸਾ, ਹੂੰ, ਖਾਸੋਂ ਗੱਡੀ ਬਹਿਣਾ ਅੱਛਾ, ਤੇ ਟਾਰੀ ਚਲੇ ਜਾਣਾ, ਸਹੀ, ਤੇ ਟਾਰੀਆਂ ਤੁਰ ਕੇ ਅਸੀਂ ਨਾਲ ਪਰ ਨਾਲ ਰੋਡਾਂ ਵਾਲੇ ਉੱਥੇ ਚਲੇ ਜਾਂਦੇ ਹਾਂ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹਾਂਜੀ। ਉਦੋਂ ਤੁਸੀਂ ਕੀ ਕੁਝ ਵੇਖਿਆ? ਕਿਸ ਤਰ੍ਹਾਂ ਤੁਹਾਡੇ ਲੋਕ ਪਿੰਡ ਛੱਡ ਕੇ ਆਏ? ਪਿੰਡ ਛੱਡ ਕੇ ਵੀ ਜਿਹੜੇ ਸਾਡੇ ਵੋਟਾਂ ਪਈਆਂ ਨਾ ਪਿੰਡ ਦੀਆਂ, ਤੁਹਾਡੇ ਪਿੰਡ ਦੇ ਵਿੱਚ? ਹਾਂਜੀ, ਹੂੰ, ਉਹ ਪਰਵਾਹ ਦੇ ਇੱਥੇ ਬੰਦੇ ਬੈਠੇ ਜੀ ਆ। ਅੱਛਾ, ਉਹ ਜਿਹੜਾ ਵੋਟਾਂ ਦੇ ਖਲੋਤਾ ਸੀ ਨਾ, ਹਾਂਜੀ, ਅਕਰਮ ਉਹਦੇ ਨਾਂ ਸੀ, ਅੱਛਾ, ਉਹ ਫਿਰ ਮੁਸਲਮਾਨੀ ਖਲੋਤਾ ਸੀ ਤੁਹਾਡੇ ਪਿੰਡ ਦਾ ਸੀ? ਸਾਡੇ ਨਹੀਂ, ਪਰਵਾਲ ਦਾ। ਅੱਛਾ, ਉਹ ਫਿਰ ਉਹ ਵੋਟਾਂ ਦੇ ਵਿੱਚ ਨਾ ਮੈਂਬਰ ਹੋ ਗਿਆ। ਕਿਹੜੀ ਬਰਾਦਰੀ ਸੀ ਉਹਨਾਂ ਦੀ?
ਰਾਜਪੂਤ। ਅੱਛਾ ਰਾਜਪੂਤ ਸੀ ਹਾਂ, ਪਰੋਵਾਲ ਦਾ। ਉਹ ਚਾਚਾ ਭਤੀਜਾ ਜਿਹੜੇ ਨਾ, ਚਾਚਾ ਇੱਕ ਬਣੇ ਖਲੋਤਾ ਸੀ, ਭਤੀਜਾ ਇੱਕ ਬਣੇ ਚਾਚਾ ਇੱਕ ਪਾਸੇ ਖਲੋ ਗਿਆ, ਭਤੀਜਾ ਇੱਕ ਪਾਸੇ ਖਲੋ ਗਿਆ। ਪਾਸੇ ਖਲੋ ਗਿਆ। ਹੂੰ। ਜਿਹੜਾ ਚਾਚਾ ਸੀ ਉਹ ਹਾਰ ਗਿਆ ਅੱਛਾ ਚਾਚਾ ਹਾਰ ਗਿਆ। ਤੇ ਭਤੀਜਾ ਹੋ ਗਿਆ। ਅਕਰਮ ਜਿਹੜਾ ਇਹ ਹੋ ਗਿਆ ਮੈਂਬਰ ਸਾਡੇ ਕਸੇਲ ਦੇ ਵਿੱਚੋਂ। ਹੂੰ। 14 ਪੱਤੀਆਂ ਕਸੇਲ ਸੀ, ਪਰ ਬੜਾ ਵੱਡਾ ਪਿੰਡ ਥੋੜਾ। ਆਹ ਵੋਟ ਬਹੁਤ ਜ਼ਿਆਦਾ ਹੋਣਾ ਉੱਥੇ। ਉੱਥੇ ਫਿਰ ਹੋ ਗਿਆ ਵੀ ਉਹਦੇ ਚਾਚੇ ਨੂੰ ਚੜਾਇਆ, ਫੁੱਲਾਂ ਦਾ ਹਾਰ ਪਾਏ। ਅੱਛਾ। ਫਿਰ ਉਹਨੂੰ ਚੌੜੀ ਉਹ ਪਿੰਡ ਸਾਡੇ 'ਚ ਫੇਰਿਆ। ਅੱਛਾ ਪਿੰਡ 'ਚ ਫੇਰਿਆ। ਚਾਚੀ ਬਾ ਕੇ ਨਾਰੇ ਮਾਰ ਮਾਰ ਕੇ। ਹੂੰ। ਇਹ ਸਾਡੇ ਉਹ ਮੈਂਬਰ ਦਾ ਹੈ ਅੱਛਾ ਮੁਸਲਿਮ ਲੀਗ ਦਾ ਬੰਦਾ ਤੁਹਾਡੇ ਪਿੰਡੋਂ ਜਿੱਤਿਆ ਜਿੱਤਿਆ। ਤੇ ਜਿਹੜੇ ਉੱਥੇ ਸਿੱਖ ਸਨ ਉਹਨਾਂ ਨੇ ਤਾਂ ਵੋਟ ਕਾਂਗਰਸ ਨੂੰ ਦਿੱਤਾ ਹੋਣਾ। ਉਹਨਾਂ ਦੇ ਉਹਦੇ ਤੇ ਉਹ ਹਾਰ ਗਏ। ਅੱਛਾ ਉਹ ਹਾਰ ਗਏ। ਹਾਂ। ਹੂੰ। ਫਿਰ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਉਜਾੜੇ ਪੈ ਗਏ ਸੀ ਜਦੋਂ ਵੋਟਾਂ ਪਈਆਂ? ਜਾੜੇ ਮੇਰਾ 6 ਮਹੀਨੇ ਬਾਅਦ ਪਏ। ਅੱਛਾ 6 ਮਹੀਨੇ ਬਾਅਦ ਉਜਾੜੇ ਪਏ। ਅੰਦਾਜ਼ਾ ਮੇਰਾ। ਕੀ ਕੁਛ ਹੋਇਆ ਸੀ ਤੁਹਾਡੇ ਪਿੰਡ ਵਾਲਿਆਂ ਨਾਲ ਜਦੋਂ ਤੁਸੀਂ ਪਿੰਡੋਂ ਲੋਕ ਉੱਠਣ ਦੀ ਕੋਸ਼ਿਸ਼ ਕੀਤੀ ਜਾਂ ਤੁਹਾਨੂੰ ਉਠਾਇਆ ਗਿਆ, ਕਿਸ ਤਰ੍ਹਾਂ ਉੱਠੇ? ਸਾਡੇ ਇਹ ਹੋਇਆ ਵੀ ਜਦੋਂ ਪਹਿਲੇ ਕੋਸ਼ਿਸ਼ ਕਰਦੇ ਰਹੇ ਸਿੱਖ ਚਾਰ ਸਵੇਰੇ ਜਥੇ ਜੁਸੇ ਪਾਈਏ ਵੀ ਕਸੇਲ ਨੂੰ ਮਾਰਨਾ। ਹੂੰ। ਸਾਡੇ ਨਾਲ ਲੱਗਦੀ ਮੀਆਂਪੁਰ ਪਿੰਡ ਸੀ। ਅੱਛਾ। ਉਹਦੇ ਨਾਲ ਲੱਗਦੀ ਨਹਿਰ ਨਹਿਰ ਲੱਗਦੀ ਸੀ। ਜਿਹੜੀ ਲੁਧਿਆਣੇ ਨੂੰ ਆਉਂਦੀ ਹੁਣ। ਅੱਛਾ। ਇਹ ਨਹਿਰ ਲੰਘਦੀ ਹੂੰ। ਉੱਪਰ ਸਾਡੇ ਪਿੰਡ ਦੇ ਸਾਰਿਆਂ ਸਲਾਹ ਕਰਕੇ ਨਾ ਮੁਸਲਮਾਨਾਂ ਇਹਨਾਂ ਨਹਿਰ ਵੱਢੀ। ਅੱਛਾ। ਤੇ ਪਿੰਡ ਦੇ ਚਾਰ ਸਵੇਰੇ ਪਾਣੀ ਹੋਈ, ਬਾਹਰ ਜੱਸਾ ਜੀ ਸਾਨੂੰ ਆ ਕੇ ਪਵੇ ਨਾ। ਅੱਛਾ। ਇਹ ਜਿਹੜੇ ਮੁਸਲਮਾਨ ਸੀ ਇਹਨਾਂ ਆਪੋ ਆਪਣੇ ਹਥਿਆਰ ਹਰ ਚੀਜ਼ ਬਣਾਈ ਸੀ। ਹੂੰ। ਬੰਬਾਂ ਤੱਕ ਇਹਨਾਂ ਬਣਾ ਲਏ ਸੀ ਅੱਛਾ ਪਿੰਡ ਵਾਲਿਆਂ ਨੇ। ਪਿੰਡ ਵਾਲਿਆਂ ਨੇ। ਅੱਛਾ। ਤੇ ਇਹਨਾਂ ਜਿਹੜੇ ਬਣੂ ਲੈ ਕੇ ਉਹ ਜੱਸਾ ਜੀ ਨੂੰ ਆਇਆ ਨਾ, ਤੇ ਬਾਹਰ ਜਿਹੜੇ ਬਾਗ ਸਨ ਸਾਡੇ ਲੱਗੇ, ਬਾਗ ਬੜੇ ਸਾਡੇ ਪਿੰਡ ਬਾਗ ਕਾਹਦੇ ਸਨ? ਅਮਰੂਦਾਂ ਦੇ, ਅੰਬਾਂ ਦੇ, ਅੱਛਾ। ਗਾਠਾਂ ਦੀਆਂ ਸਹੀ। ਮਰੂਦ ਹੋਏ। ਹੂੰ। ਉਹ ਬਾਗ ਬੂਗ ਲੱਗੇ ਰਹੇ ਤੇ ਇਹ ਫਿਰ ਬਹਿੰਦੇ ਬੰਦੇ ਉਹ ਬਸ ਸਾਰੇ ਜਿਹੜੇ ਪਾਏ ਨਾ ਇਹਨਾਂ ਨੂੰ, ਤੇ ਇਹਨਾਂ ਬਾਗਾਂ ਬੂਗਾਂ ਕਰਕੇ ਉਹ ਬਾਗਾਂ 'ਚ ਰਹਿੰਦੇ ਸੀ, ਗਾਂ ਪਿੰਡ 'ਚ ਵੜਦੇ ਨਹੀਂ ਹਨ। ਅੱਛਾ ਉਹ ਬੰਦੇ ਜਿਹੜੇ ਆਉਂਦੇ ਸੀ ਜੱਥੇ ਜੈਸੇ ਬਾਗਾਂ 'ਚ ਬਹਿੰਦੇ ਸੀ। ਹਾਂਜੀ। ਹੂੰ। ਉਹ ਬਾਗਾਂ 'ਚ ਫਿਰ ਫੁਰ ਕੇ ਪਰਾਂ ਚੱਲ ਜਾਂਦੇ। ਅੱਛਾ ਪਿੰਡ 'ਚ ਹਿੰਮਤ ਨਹੀਂ ਸੀ ਪੈਂਦੀ ਉਹਨਾਂ ਦੀ ਵੜਨ ਦੀ। ਉਹਨਾਂ ਦੀ ਪਿੰਡ 'ਚ ਵੜਨ ਦੀ ਹਿੰਮਤ ਨਹੀਂ ਪੈਂਦੀ ਹੂੰ। ਕਿਉਂਕਿ ਪਾਣੀ ਆਏ ਰਸਤਾ ਹੈ ਕੋਈ ਨਹੀਂ। ਅੱਛਾ। ਤੇ ਰਸਤੇ ਸਾਨੂੰ ਪਤਾ ਸੀ, ਜਿਹੜੇ ਉੱਥੇ ਰਹਿਣ ਵਾਲੇ ਉਹਨਾਂ ਨੂੰ ਪਤਾ ਸੀ। ਤੁਸੀਂ ਲੋਕਾਂ ਨੇ ਆਪਣੀ ਹਿਫਾਜ਼ਤ ਵਾਸਤੇ ਨਹਿਰ ਵੱਢ ਛੱਡੀ। ਨਹਿਰ ਵੱਢ ਕਰਤੀ। ਵਾਹ ਜੀ ਵਾਹ। ਹਾਂਜੀ। ਇੰਨੀ ਹਿਫਾਜ਼ਤ ਆਪਣੇ ਪਿੰਡ ਦੀ ਕੀਤੀ। ਹੂੰ। ਫਿਰ ਅਸੀਂ ਜਦੋਂ ਤੁਰੇ ਨਾ ਉੱਥੋਂ। ਜਿਹੜੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀ ਹਾਂਜੀ ਉੱਥੇ ਉਹ ਮਾਸ਼ਾਅੱਲਾ ਤੁਸੀਂ ਦੱਸਿਆ ਉਹਨੂੰ ਕਾਨੂੰਨਦਾਨ ਸੀ ਪੂਰਾ, ਉਹ ਜਿਹੜਾ ਸਿੱਖ ਸੀ ਵੱਡਾ, ਹਾਂਜੀ ਹਾਂਜੀ। ਉਹਨਾਂ ਨੇ ਤੁਹਾਡੀ ਮਦਦ ਕੀਤੀ ਜਾਂ ਤੁਹਾਡੀ ਮੁਖਾਲਫਤ ਕੀਤੀ? ਨਹੀਂ ਉਹਨਾਂ ਨੇ ਕਿਸੇ ਦੀ ਮਦਦ ਮੁਸਲਮਾਨਾਂ ਦੀ ਕੀਤੀ, ਹੂੰ। ਸਿੱਖਾਂ ਦੀ ਨਹੀਂ। ਸਿੱਖਾਂ ਨੇ ਉਹਨਾਂ ਮਦਦ ਨਹੀਂ ਕੀਤੀ। ਸਿੱਖਾਂ ਨੇ ਮਦਦ ਨਹੀਂ ਕੀਤੀ? ਨਹੀਂ। ਅੱਛਾ। ਤੇ ਮੁਸਲਮਾਨਾਂ ਨਾਲ ਜੁੜੇ। ਹੂੰ। ਮੁਸਲਮਾਨਾਂ ਨਾਲ ਮੈਂ ਕਿਹਾ ਜੁੜੇ ਹੋ, ਅੱਛਾ। ਮਤਲਬ ਇਹਨਾਂ ਦੀ ਹਿਫਾਜ਼ਤ ਕਰਦੇ ਤੁਹਾਡੇ ਰਹੇ। ਪਿੰਡ ਵਾਲਿਆਂ ਦੀ ਹਿਫਾਜ਼ਤ ਕੀਤੀ, ਬਾਹਰ ਵਾਲਿਆਂ ਦੀ ਉਹਨਾਂ ਦੀ ਮਦਦ ਨਹੀਂ ਕੀਤੀ? ਤੇ ਜਿਹੜਾ ਤੁਹਾਨੂੰ ਹਸਪਤਾਲ ਦੱਸਿਆ ਨਾ, ਹਾਂਜੀ। ਸਾਡੇ ਬੂਹੇ ਅੱਗੇ ਸੀ ਜਿਵੇਂ ਆ ਗੇਟ ਲੱਗਾ, ਹੂੰ। ਤੇ ਉੱਥੇ ਇੱਕ ਐਸੀਲਾ ਡਾਕਟਰ ਹੁੰਦਾ ਸੀ। ਅੱਛਾ। ਉਹ ਇਸ ਤਰ੍ਹਾਂ ਪਾਰਕਾਂ ਬਣੀਆਂ 6-7 ਸਾਡੇ ਨਾਲ ਪਾਰਕਾਂ ਬਣੀਆਂ ਵੱਡੀਆਂ, ਜਿਹਦੇ ਮਰੀਜ਼ ਦਾਖਲ ਹੁੰਦੇ ਸਨ। ਅੱਛਾ। ਕੋਈ ਵੇਲੀ ਵਿੱਚ ਆਇਆ, ਹੂੰ। ਉਹਨਾਂ ਕੋਲ ਵਾਲੀ ਕਾਲੀ ਭਾਜੀ ਗੱਲ ਹੋਣੀ ਨਾ, ਤੇ ਉਹਨਾਂ ਸਾਡੇ ਘਰਾਂ ਸਾਰੇ ਵਸੀ ਆਪਣੀ ਜਿਹੜੇ ਸਾਰਿਆਂ ਨੂੰ ਇਕੱਠਿਆਂ ਕਰ ਲਿਆ। ਅੱਛਾ। ਉਹਨਾਂ ਆ ਕੇ ਉਹਨਾਂ ਬਾਰਕਾਂ ਸਾਨੂੰ ਬਾਹਰ ਆਉਣਾ, ਅੱਛਾ। ਫਿਰ ਰਾਤ ਇੱਥੇ ਕੱਟੋ, ਨਹੀਂ ਰਾਤ ਘਰਾਂ 'ਚ ਨਹੀਂ ਜਾਣਾ ਹੋਣਾ। ਵਾਹ ਜੀ ਵਾਹ। ਹਾਂਜੀ। ਉੱਥੋਂ ਫਿਰ ਜਦੋਂ ਅਸੀਂ ਅਗਲੇ ਦਿਨ ਤੁਰੇ ਹਾਂ ਪਿੰਡੋਂ, ਹੂੰ। ਉੱਥੋਂ ਅਸੀਂ ਤੁਰੇ ਹਾਂ ਤੇ ਤੁਰ ਕੇ ਨਸਦੇ ਅਸੀਂ ਗਏ ਹਾਂ ਗੰਡੀ ਪਿੰਡ। ਗੰਡੀ ਪਿੰਡ ਪਿੰਡ ਸੀ ਉੱਥੇ ਗਏ। ਅੱਛਾ। ਉਸ ਰਾਹ ਅਸੀਂ ਆਏ ਨੇ। ਸਾਰਾ ਪਿੰਡ ਇੱਕੋ ਵਾਰੀ ਨਿਕਲਿਆ ਮੁਸਲਮਾਨਾਂ ਦਾ? ਸਾਡਾ 3 ਦਿਨ ਪਿੰਡ ਨਿਕਲਦਾ ਰਿਹਾ ਜੈਸੇ। ਅੱਛਾ 3 ਦਿਨ। 3 ਦਿਨ। ਤੁਸੀਂ ਆਪਣੇ ਘਰੋਂ ਕੋਈ ਸਮਾਨ ਚੱਕਿਆ? ਨਹੀਂ, ਅਸੀਂ ਘਰ ਜਿਹੜਾ ਸਮਾਨ ਸਾਡੇ ਘਰਾਂ 'ਚ ਸੀ ਨਾ, ਉਹ ਸਾਰਾ ਚੁੱਕ ਚੱਕ ਕੇ ਨਾ ਹਾਂ। ਆਂਢੀਆਂ ਗੁਆਂਢੀਆਂ ਸੁੱਖਾਂ ਨੂੰ ਫੜਾ ਦਿੰਦੇ ਆ। ਅੱਛਾ, ਜਿਹੜੇ ਹਿੰਦੂ ਸੀ ਜਾਂ ਸਿੱਖ ਸੀ? ਮੱਝੀ ਸੀ ਸਾਡੇ ਕੋਲ, ਉਹ ਵੀ ਹੁੰਦੇ ਆ। ਅੱਛਾ। ਤੇ ਅਸੀਂ ਆਵਾਂਗੇ ਤੇ ਲੈ ਲਾਂਗੇ। ਘਰ ਨੂੰ ਤਾਲੇ ਮਾਰ ਦਿੱਤੇ? ਘਰਾਂ ਨੂੰ ਤਾਲੇ ਮਾਰ ਕੇ ਉਹਨੇ ਉੱਥੇ ਫਿਰ। ਅੱਛਾ। ਇਹ ਹੀ ਸੀ ਕਿ ਜਾਣਾ 4 ਦਿਨ ਬਾਅਦ ਆ ਜਾਾਂਗੇ ਤੇ ਅਸੀਂ ਆ ਜਾਣਾ ਲੈ ਲਾਂਗੇ। ਹੂੰ। ਕਿਉਂ ਪਿਆਰ ਵੀ ਤੇ ਬੰਦਿਆਂ ਨਾਲ ਪਿਆਰ ਦੇ। ਹਾਂ ਪਿਆਰ ਸੀ, ਉਹਨਾਂ ਨੇ ਮਦਦ ਵੀ ਕੀਤੀ ਤੁਹਾਡੀ। ਤੇ ਉੱਥੋਂ ਫਿਰ ਗੰਡੀ ਪਿੰਡ ਆ ਗਿਆ ਸਰਾਂ। ਹੂੰ। ਸਰਾਂ ਦੇ ਇੱਥੇ ਬੈਠੇ ਨੇ ਕਾਲੋਕੀ ਬੈਠੇ। ਅੱਛਾ। ਉਹ ਜੱਟ ਜਿਹੜੇ ਹੂੰ। ਜਾਨ ਸੀ, ਸ਼ਰੀਫ ਸੀ, ਅੱਛਾ। ਬਰਕਤ ਸੀ, ਉਹ ਵਾਹਵਾ ਘਾਟ ਨੂੰ ਹੂੰ। ਹੂੰ। ਉੱਥੇ ਬੈਠੇ ਅਜੇ ਵੀ ਕਾਲੋਕੀ ਬਾਹਰ ਡੇਰਾ ਬਣਾਇਆ ਉਹਨੇ। ਵਾਹ ਜੀ ਵਾਹ। ਤੇ ਉੱਥੋਂ ਅੱਗੇ ਸਰਾਂ ਤੇ ਗੰਡੀ ਪਿੰਡ ਆ ਗਿਆ। ਅੱਛਾ। ਗੰਡੀ ਪਿੰਡ ਤੋਂ ਫਿਰ ਅਸੀਂ ਨਾ ਉੱਥੋਂ ਫਿਰ ਕਾਤੇ ਨਿਕਲੇ। ਹੂੰ। ਅੱਗੇ ਇੱਕ ਰੋਈ ਆ ਗਈ। ਅੱਛਾ। ਇਹ ਸਾਡੇ ਪਿੰਡ ਦੇ ਜਿਹੜੇ ਅੱਧੇ ਬੰਦੇ ਸੀ ਨਾ, ਇਹ ਅੱਗੇ ਜਾ ਰਹੇ ਹਨ, ਹੂੰ। ਅੱਧੇ ਮਗਰ ਆ ਰਹੇ ਜੈਸੇ। ਅੱਛਾ।
ਬੱਚੇ ਦੇ ਨਾਲ ਹੁੰਦੇ ਉਹ ਜਿਸ ਵੇਲੇ ਉੱਥੇ ਆ ਜਾਣਾ ਤੇ ਉਹ ਰਸਤਾ ਨਹੀਂ ਸੀ, ਐਵੇਂ ਨਹੀਂ ਸਲਵਾਰਾਂ ਟੰਗਣੀ ਪੈਣੀ। ਅੱਛਾ ਇਹ ਫਿਰ 5-7 ਬੰਦੇ ਸਾਡੇ ਨਾਲ ਅੱਗੇ ਲੱਗ ਗਏ, ਅੱਛਾ ਅਗਲੇ ਬੰਨੇ ਲੰਘ ਗਏ। ਲੰਘ ਕੇ ਨਾਲ ਪਿੰਡ ਬੈਠਾ ਸੀ ਅਲੀ, ਅੱਛਾ ਉਹ ਆਏ ਅੱਗੇ ਤੇ ਆ ਕੇ ਨਾ ਤੇ ਨਾ ਕਰ ਪਿੱਛੇ ਚਲੇ ਜਾਓ ਵੀ ਕੋਈ ਬੰਦਾ ਸਾਡੇ ਲਾਗੇ ਦੱਸੇ ਸਾਡੀਆਂ ਬੀਬੀ ਭੈਣਾਂ ਲੰਘਣਾ ਅੱਛਾ ਤੇ ਕੋਈ ਬੰਦਾ ਨਾ ਆਏ। ਉਹ ਫਿਰ ਪਿਛਾਂਹ ਮੁੜ ਗਏ। ਉੱਥੋਂ ਫਿਰ ਨਾ ਜਦੋਂ ਅਸੀਂ ਸਾਰਾ ਕਾਫਲਾ ਸਾਡਾ ਲੰਘ ਗਿਆ, ਅੱਛਾ ਕੁਛ ਪਿੱਛੇ ਰਹਿ ਗਏ, ਕੋਈ ਅੱਗੇ ਰਹਿ ਗਏ। ਜਿਹੜੇ ਇੱਧਰਲੇ ਬੰਨੇ ਇਸ ਬੰਨੇ ਸਿੱਖ ਸਨ ਬੜੇ, ਤਲਵਾਰਾਂ ਤੇ ਬਰਛੀਆਂ ਤੇ ਘੋੜੀਆਂ ਦੇ ਕੇ ਅੱਛਾ ਜਿਹੜੇ ਸਾਨੂੰ ਮਾਰਨ ਵਾਸਤੇ ਆਏ ਸਨ। ਲਾਗੇ ਲੱਗੇ। ਇਹਦੇ ਫਿਰ ਬੰਦੇ ਉੱਥੇ ਖਲੋ ਗਏ, ਰਫੜਾ ਰੁਫੜਾ ਲੈ ਕੇ ਆਪਣੇ। ਅੱਛਾ ਹਾਂਜੀ ਇਹਨਾਂ ਦਾ ਗਾਂ ਜਿਹੜਾ ਉਹ ਸਾਨੂੰ ਇਹਨੂੰ ਆਖਰ ਸਾਨੂੰ ਮਿਲ ਤੇ ਜਾਓ, ਉਹਨਾਂ ਕਾ ਮਿਲਾਂਗੇ ਤੁਹਾਨੂੰ ਗਾਂ ਜਾ ਕੇ ਫਿਰ। ਅੱਛਾ ਉੱਥੋਂ ਇਹਨਾਂ ਨੂੰ ਸਿੱਧੇ ਹੀ ਉੱਥੇ ਆ ਗਏ। ਉੱਥੋਂ ਸਾਡੇ ਅੱਗੇ 5 ਸਿੱਖ ਲੱਗੇ ਅੱਗੇ ਸਾਡੇ। 5 ਸਿੱਖ? ਹਾਂ। ਅੱਛਾ। ਉਹਨਾਂ ਨੇ ਗਾਦਰੇ ਗੁਦਰੇ ਦੇ ਪਾਏ, ਤਲਵਾਰਾਂ ਫੜੀਆਂ, ਬੱਚੀਆਂ ਲਾਈਆਂ। ਉਹਨਾਂ ਨੇ ਕਿਹਾ ਭਾਈ ਗੱਲ ਸੁਣੋ, ਅਸੀਂ ਤੁਹਾਡੇ ਫੌਜ ਵਾਸਤੇ ਆਏ ਹਾਂ, ਅਸੀਂ ਆਪਣਾ ਪਿੰਡ ਦੀ ਹੱਦ ਦਾ ਪਾਰਟ ਪਾਵਾਂਗੇ। ਅੱਛਾ। ਉਹਨਾਂ ਅੱਜ ਉੱਥੋਂ ਪਾਈ, ਉਹਨਾਂ 5 ਸਿੱਖਾਂ ਨੇ? 5 ਨੇ ਅੱਗੇ ਲਾ ਕੇ। ਅੱਛਾ। ਉੱਥੋਂ ਅੱਗੇ ਤੁਰਿਆ ਤੇ ਖਾਲਾ ਪਿੰਡ ਆਉਂਦਾ ਹੈ ਸੂਏ ਦੇ ਉੱਤੇ। ਅੱਛਾ। ਉੱਥੇ ਆਏ, ਉੱਥੋਂ ਖਾਲੇ ਦੇ 4-5 ਬੰਦੇ ਨਾਲ ਉਹ ਵੀ ਇਸ ਤਰ੍ਹਾਂ ਬੱਚੀਆਂ ਬੁੱਠੀਆਂ ਲਾ ਕੇ ਅੱਗੇ ਆ ਗਏ। ਅੱਛਾ, ਉਹ ਵੀ ਸਿੱਖ ਸਨ? ਆ ਵੀ ਸਿੱਖ। ਉਹਨਾਂ ਉੱਥੋਂ ਆ ਗਏ ਤੇ ਖਾਲੇ ਉਹਨਾਂ ਉਹ ਸਾਡੇ ਅੱਗੇ ਲੱਗ ਗਏ। ਅੱਛਾ। ਉਹਨਾਂ ਕਿਹਾ ਜੀ ਅਸੀਂ ਤੁਹਾਨੂੰ ਸ਼ਾਮ ਵੇਲੇ ਨਾ ਸਾਡੇ ਲਾਗੇ ਪਠਾਣਾ ਆ ਗਿਆ ਹੁਣ ਲਾ ਕੇ। ਅੱਛਾ। ਉਹ ਪਠਾਣਾ ਪਿੰਡ ਹੈ ਇੱਥੇ ਬਾਰਡਰ ਦੇ ਉੱਤੇ। ਹਾਂਜੀ। ਹਰਿਆਣਾ ਦੇ ਪਠਾਣਾ। ਹਾਂਜੀ ਹਾਂਜੀ। ਉੱਥੇ ਆ ਗਏ। ਉਹਨਾਂ ਸ਼ਾਮ ਦੀ ਉਹਨਾਂ ਦੀ ਯਾਦ ਆਈ, ਉਹਨਾਂ ਕਿਹਾ ਭਾਈ ਆਹ ਸਾਡੀ ਯਾਦ ਆ ਗਈ ਆ, ਇੱਥੋਂ ਅੱਗੇ ਜਾਣਾ ਤੇ ਆਹ ਪਠਾਣਾ ਜੀ। ਅੱਛਾ। ਅਸੀਂ ਫਿਰ ਉੱਥੋਂ ਨਿਕਲੇ ਸਿੱਧੇ ਰਾਤ ਤੇ ਆਏ ਅਸੀਂ ਆਪਣੇ ਇੱਥੇ ਪਠਾਣੇ। ਉੱਥੇ ਸਕੂਲ ਇਸ ਤਰ੍ਹਾਂ ਬੜਾ ਵੱਡਾ ਹੈ। ਅੱਛਾ। ਸਕੂਲ ਜਾ ਕੇ ਵੜ ਕੇ ਬਹਿ ਗਏ। ਰਾਤ ਅਸੀਂ ਉੱਥੇ ਕੱਟੀ। ਅੱਛਾ। ਨਿੱਕੀ ਸੀ ਸੁਬਾਹ ਦਿਨ ਚੜਿਆ, ਨਿੱਕੀ ਕਿਸੇ ਸੇਵੀਆਂ ਲੈਂਦੇ, ਕਿਸੇ ਚੌਲ ਪਕਾ ਕੇ ਲੈਂਦੇ। ਅੱਛਾ। ਜੋ ਕੁਛ ਸਾਰਿਆ ਕਿਸੇ ਕੋਲੋਂ ਉਹ ਫਿਰ ਸਾਰੇ ਕਾਬਲੇ ਉਹਨਾਂ ਰੋਟੀ ਰਾਟੀ ਉਹਨਾਂ ਖਵਾਈ ਪਠਾਣੇ ਵਾਲਿਆਂ ਨੇ। ਵਾਹ ਜੀ ਵਾਹ। ਹਾਂਜੀ। ਉੱਥੋਂ ਪਠਾਣੇ ਅਸੀਂ ਹਰਿਆਣੇ ਆ ਗਏ। ਹਰਿਆਣੇ ਅਸੀਂ 3 ਦਿਨ ਉੱਥੇ ਰਹੇ ਹਰਿਆਣੇ। ਸਹੀ। ਬਾਹਰ ਛੜਕ ਨਹੀਂ ਹਰਿਆਣਾ ਵੀ ਸਾਡੇ ਆਇਆ ਉੱਜੜਿਆ। ਅੱਛਾ। ਗੁਆਵਾ ਸਾਡੇ ਆਇਆ ਉੱਧਰੋਂ। ਸਿੱਖਾਂ ਦੇ ਪਿੰਡ ਸਨ? ਸਿੱਖਾਂ ਦੇ। ਉਹ ਫਿਰ ਸਾਡੇ ਪਿੰਡ ਦੇ ਵੀ ਨਾਲ ਰਾਤ ਰੂਟ ਕੇ ਜਿੰਨੇ ਕਿ ਉਹਨਾਂ ਕੋਲ ਮਾਰੇ ਮੂਰੇ ਗਏ, ਮਾਰੇ ਕੋਈ ਬੰਦੇ ਨੂੰ ਸੱਟਾਂ ਵੀ ਲੱਗੀਆਂ। ਅੱਛਾ, ਮਾਰੇ ਮੂਰੇ ਵੀ ਉੱਥੇ? ਹਾਂਜੀ। ਉਦੋਂ ਬੈਠੇ ਸੀ ਸਿੱਖ ਸਾਰੇ ਜੇ ਤੁਸੀਂ ਉੱਥੇ ਪਹੁੰਚੇ ਹੋ? ਜਦੋਂ ਉੱਥੇ ਪਠਾਣੇ ਵੀ ਅਸੀਂ ਆਪਣੇ ਨਾ ਫੈਜ਼ਪਾਲ ਤੇ ਗੁਆਵੇ। ਅੱਛਾ। ਉਦੋਂ ਲੋਕ ਬੈਠੇ ਸਨ ਰਮਾਨ। ਅੱਛਾ। ਉਹ ਤਾਂ ਸਾਡੇ ਗਿਆ ਵਿੱਚ। ਤੁਸੀਂ ਤੇ ਈਦ ਤੋਂ ਪਹਿਲਾਂ ਨਿਕਲ ਆਏ ਦਾ ਮਤਲਬ ਜਿੱਦਾਂ ਐਲਾਨ ਹੋਇਆ ਉਸ ਦਿਨ ਦੂਸਰੇ ਦਿਨ ਤੁਸੀਂ ਨਿਕਲ ਆਏ ਹੋ ਐਲਾਨ ਹੋਣ ਤੋਂ? ਐਲਾਨ ਕਿਉਂਕਿ ਲੋਕ ਤੇ ਰੋਜ਼ੇ ਉੱਥੇ ਰੱਖੇ ਲੋਕਾਂ ਨੇ ਤੇ ਵੱਡੀ ਈਦ ਤੇ ਜਾ ਕੇ ਲੋਕ ਪਹੁੰਚੇ ਜਿਹੜੇ ਦੂਰੋਂ ਨਿਕਲੇ ਸੀ। ਜਿਹੜੇ ਦੂਰੋਂ ਨਿਕਲੇ ਨਾ ਉਹ ਤੇ ਰੋਜ਼ੇ ਰੱਖ ਕੇ ਨਿਕਲੇ ਨਾ। 2.5 ਮਹੀਨੇ ਉਹਨਾਂ ਨੂੰ ਲੱਗੇ ਸੀ। ਲੱਗੇ। ਤੁਹਾਨੂੰ ਤੇ ਸਿੱਖਾਂ ਨੇ ਤੁਹਾਡੀ ਹਿਫਾਜ਼ਤ ਕੀਤੀ। ਸਾਡੇ ਤੇ 2 ਦਿਨ ਨਹੀਂ ਲੱਗੇ, ਇੱਕ ਦਿਹਾੜੀ ਤੇ ਅਸੀਂ ਪਠਾਣੇ ਆ ਗਏ ਹਾਂ। ਪੇਸ਼ੀ ਵਾਲੇ ਅਸੀਂ ਪਿੰਡੋਂ ਨਿਕਲੇ ਹਾਂ ਤੇ ਸ਼ਾਮ ਦੀ ਨਮਾਜ਼ ਜਿਹੜੀ ਇੱਥੇ ਪਠਾਣੇ ਹਨ। ਉਦੋਂ ਮਾਰ ਕੱਟ ਮੈਨੂੰ ਲੱਗਦਾ ਘੱਟ ਹੀ ਹੋਈ ਹੋਣੀ ਜਦੋਂ ਤੁਸੀਂ ਆਰਾਮ ਨਾਲ ਹੀ ਆ ਗਏ। ਜਿਵੇਂ ਤੁਸੀਂ ਦੱਸਿਆ ਕਿ ਸਿੱਖਾਂ ਨੇ ਸਾਡੀ 5 ਨੇ ਉੱਥੇ ਹਿਫਾਜ਼ਤ ਕੀਤੀ, ਫਿਰ ਅੱਗੇ ਹਿਫਾਜ਼ਤ ਕੀਤੀ, ਫਿਰ ਤੁਹਾਨੂੰ ਪਿੰਡ ਤੱਕ ਪਹੁੰਚਾਇਆ। ਹਾਂਜੀ ਇੱਦਾਂ ਹੀ। ਤੇ ਉਹ ਫਿਰ ਪਠਾਣੇ ਆ ਕੇ ਰਾਤ ਰਹੇ ਤੇ ਉਸ ਫਿਰ ਹਰਿਆਣੇ ਆ ਗਏ। 3 ਦਿਨ ਹਰਿਆਣੇ ਰਹੇ। ਉੱਥੋਂ ਜੋ ਆਏ ਤੁਰੇ ਰਹੇ ਆਪਣਾ ਇੱਥੇ ਆ ਗਏ ਬੋਲੀ ਡੇਰੀ ਆ ਗਏ। ਅੱਛਾ। ਲਾਹੌਰ। ਅੱਛਾ। ਉੱਥੇ ਫਿਰ ਮਹੀਨਾ ਹੀ ਰਹੇ। ਉਦੋਂ ਜਦੋਂ ਤੁਸੀਂ ਬੋਲੀ ਡੇਰੀ ਆਏ ਹੋ ਹਾਂਜੀ ਉਦੋਂ ਸਿੱਖ ਜਾਣ ਲੱਗ ਪਏ ਸੀ ਇੰਡੀਆ ਨੂੰ? ਆ ਜਾਂਦੇ ਸੀ ਨਿਕਲਦੇ। ਅੱਛਾ। ਤੇ ਕੀ ਹਾਲਾਤ ਸੀ ਆਲੇ ਦੁਆਲੇ ਪਿੰਡਾਂ ਦੇ ਜਾਂ ਸ਼ਹਿਰ ਦੇ? ਕੋਈ ਅੱਗਾ ਉੱਗਾ ਲਾਉਣ ਦੇ ਸੀ ਦੁਨੀਆ? ਬਹੁਤ ਮਰੀ ਦੁਨੀਆ ਵੇਖੀ ਉੱਥੇ ਸ਼ਹਿਰ 'ਚ? ਬੜੇ ਮੈਂ ਨਾ ਸੂਏ ਜਿਹੜੇ ਚੱਲਦੇ ਨੇ ਸੂਏ ਨੇ ਨਹਿਰਾਂ ਉਹਨਾਂ ਦੇ ਵਿੱਚ ਵੀ ਬੰਦੇ ਮੇਰੇ ਮਾਰੇ ਹੁੰਦੇ ਸੀ, ਉਹ ਵਿੱਚ ਸੁੱਟੇ ਹੁੰਦੇ ਸੀ ਤੇ ਉਹ ਫੁੱਲ ਕੁੜੀਆਂ ਕਿੱਡੇ ਕਰਦੇ। ਓਏ ਹੋਏ। ਹਾਲਾਤ ਬਹੁਤ ਉਦੋਂ ਖਰਾਬ ਹਨ ਲੇਕਿਨ ਤੁਸੀਂ ਸਹੀ ਸਲਾਮਤ ਪਹੁੰਚੇ? ਅਸੀਂ ਸਹੀ ਸਲਾਮ ਪਹੁੰਚੇ। ਅੱਛਾ, ਫਿਰ ਇਸ ਪਿੰਡ ਕਿੱਦਾਂ ਆਏ ਲਾਹੌਰੋਂ? ਲਾਹੌਰੋਂ ਹੀ ਇਸ ਪਿੰਡ ਅਸੀਂ ਪਹਿਲਾਂ ਰਹੇ ਉੱਥੇ ਬੋਲੀ ਡੇਰੀ ਮਹੀਨਾ ਸੀ। ਉੱਥੋਂ ਸਾਡੇ ਬੰਦੇ ਆਏ। ਅੱਛਾ। ਇੱਥੇ ਪਿੰਡ 'ਚ ਵੱਡੇ ਜਿਹੜੇ ਉਹਨਾਂ ਇੱਥੇ ਆ ਕੇ ਤੇ ਸ਼ੇਖੂਪੁਰਾ ਫਿਰਿਆ ਸਾਰਾ ਇਲਾਕਾ ਵੇਲਾ ਲਾਹੌਰ ਵੇਲਾ ਸਾਰਾ ਅੱਗਾਂ ਲੱਗੀਆਂ ਬੜੇ। ਅੱਛਾ। ਅੱਜ ਲਓ ਜੀ ਲਾਲ ਕੇ ਇੱਥੇ ਮੂੰਜੀ ਬੜੀ ਸੀ ਉਦੋਂ ਇੱਥੇ? ਇੱਥੇ ਮੂੰਜੀ ਵੇਖੀ, ਕਮਾਲ ਵੇਖੇ ਸੁਣਦੇ। ਅੱਛਾ। ਇਹਨਾਂ ਪਿੰਡ ਲਾਲ ਕਰਾ ਲਈਏ, ਪਿੰਡ ਚਲੀ। ਇਸ ਪਿੰਡ ਦੀ ਜ਼ਮੀਨ ਵਾਹਵਾ ਰਕਬਾ?
ਆਹ ਵਾਹ ਜੀ ਰਕਬਾ ਹੂੰ ਉਹ ਫਿਰ ਸਿੱਧੇ ਜਿਹੜੇ ਇੱਥੇ ਆਏ ਨਾ ਜੀ, ਇੱਥੇ ਆ ਕੇ ਤੇ ਰਾਤ ਹੀ ਆਇਆ ਇਸੇ ਕੁ ਵੇਲੇ ਦਿਨੇ ਉੱਠੇ ਤੇ ਆ ਪਿੰਡ ਦੇ ਵਿੱਚ ਆਈ ਗਲੀ ਨਿਕਲੀ ਆ ਸਾਡੇ ਪਿੰਡ ਦੇ ਵਿੱਚ। ਅੱਛਾ ਉਹ ਅੱਧੀ ਨਾ ਜਿਹੜੇ ਰਾਜਪੂਤ ਆ ਨਾ ਉਹ ਵੀ ਸਾਡੇ ਘਰ ਇੱਥੇ ਬੈਠੇ, ਹੂੰ ਅੱਧੀ ਹਾਂ ਉਹਨਾਂ ਨੇ ਵੰਡ ਲਈ ਕਿ ਇਹ ਗਲੀ ਜਿਹੜੀ ਗਲੀ ਇੱਧਰ ਤੁਹਾਡਾ ਘਰ ਕੋਈ ਨਾ ਹੋਵੇ, ਇੱਧਰ ਸਾਡਾ ਕੋਈ ਨਾ ਹੋਵੇ। ਅੱਛਾ ਆ ਜਿਹੜਾ ਮਹੱਲਾ ਨਾ ਇੱਧਰ ਦਾ ਹੈ ਬਣੇ ਹਾਂਜੀ ਇਹ ਸਾਰਾ ਰਾਜਪੂਤਾਂ ਦਾ ਹੀ ਹੈ। ਅੱਛਾ ਇੱਧਰ ਜਿਹੜੇ ਹੋਰ ਘੁਮਿਆਰ ਸਨ ਅੰਸਾਰੀ ਜਿਹੜਾ ਉਹਦਾ ਬੜਾ ਉਹ ਅੱਛਾ। ਇੱਕ ਸਾਈਡ 'ਤੇ ਹੋ ਗਏ। ਇਸ ਪਿੰਡ ਵਿੱਚ ਜਦੋਂ ਆਏ ਸਿੱਖਾਂ ਦੇ ਪੱਕੇ ਮਕਾਨ ਸੀ ਕਿ ਕੱਚੇ ਸੀ? ਇੱਕ ਮਕਾਨ ਪੱਕਾ ਹੈ ਜੀ, ਇੱਥੇ ਇੱਕ ਘਰ ਅੱਛਾ ਮਾੜਾ ਮੋਟਾ ਜਿਹਾ, ਬਾਕੀ ਕੱਚੇ ਹੀ ਸਨ। ਬਾਕੀ ਸਭ ਕੱਚੇ। ਅੱਛਾ ਬਜ਼ੁਰਗੋ, ਇਹ ਪਿੰਡ ਦੇ ਵਿੱਚ ਹਾਂਜੀ। ਜਿਹੜੇ ਤੁਸੀਂ ਇਹ ਸਾਹਮਣੇ ਬੋਰਡ ਦਿਖ ਰਿਹਾ ਸਕੂਲ ਦੇ ਸਾਹਮਣੇ, ਹਾਂਜੀ ਇੱਥੇ ਕੋਈ ਖੂਹ ਹੁੰਦਾ ਸੀ? ਖੂਹ ਕੀ ਨਾਮ ਵੱਜਦਾ ਸੀ ਇਹ ਖੂਹ ਦਾ? ਇਹ ਬਾਬੇ ਭੂਰੀ ਵਾਲੇ ਦਾ ਖੂਹ ਵੱਜ ਜਾਂਦਾ ਹੈ, ਬਾਬੇ ਭੂਰੇ ਵਾਲੇ ਦਾ? ਭੂਰੀ ਵਾਲੇ ਦਾ ਭੂਰੇ ਵਾਲੇ ਦਾ ਸਿੱਖ ਸੀ ਇਹ? ਨਹੀਂ ਮੁਸਲਮਾਨ। ਅੱਛਾ ਮੁਸਲਮਾਨ ਸੀ। ਖੂਹੀਆਂ ਹੈਗੀਆਂ ਸੀ ਪਾਣੀ ਪੀਣ ਵਾਲੀਆਂ? ਹਾਂ ਹੈ ਕਿੰਨੀਆਂ ਖੂਹੀਆਂ ਸੀ ਉਦੋਂ? ਖੂਹ ਇੱਕ ਉੱਥੇ ਸਾਡੇ ਪਿੰਡ ਦੇ ਵਿੱਚ ਸੀ, ਅੱਛਾ ਇੱਕ ਵੱਡਾ ਖੂਹ ਸੀ ਜਿਹਦੇ ਪੌਣੀਆਂ ਲੱਗੀਆਂ, ਹੂੰ ਉੱਥੋਂ ਪੀਂਦੇ ਹਨ ਲੋਕ। ਜਾਂ ਇੱਥੇ ਬਾਬੇ ਭੂਰੀ ਵਾਲੀ ਖੂਹ ਜਿਹੜੀ ਆ, ਅੱਛਾ ਇੱਥੋਂ ਠੰਡਾ ਪਾਣੀ ਕਰਕੇ ਇੱਥੋਂ ਲੋਕ ਸਹੀ ਹੋ ਗਿਆ। ਜਿਹੜੇ ਇੱਥੇ ਲੋਕਲ ਲੋਕ ਸੀ ਬਜ਼ੁਰਗ ਹੋਣੇ ਨੇ, ਤੁਹਾਨੂੰ ਕੀ ਦੱਸਦੇ ਸੀ ਇੱਥੇ ਕਿਹੜਾ ਸਿੱਖ ਮਸ਼ਹੂਰ ਰਹਿੰਦਾ ਸੀ ਇਸ ਪਿੰਡ ਦੇ ਵਿੱਚ? ਕੋਈ ਨਾਂ ਸੁਣਿਆ ਸਿੱਖ ਦਾ? ਉਦਮ ਸਿੰਘ। ਹਾਂਜੀ ਉਦਮ ਸਿੰਘ ਸਰਦਾਰ ਊਧਮ ਸਿੰਘ ਦਾ ਪਿੰਡ ਸੀ ਇਹ? ਹਾਂ। ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਕਦੀ ਪਿੰਡ ਵੇਖਣ ਨੂੰ ਦਿਲ ਕੀਤਾ ਆਪਣਾ? ਦਿਲ ਤੇ ਕਰਦਾ ਬੜਾ ਜਾਣ ਨੂੰ, ਪਰ ਕਦੀ ਗਏ ਨਹੀਂ 47 ਤੋਂ ਬਾਅਦ? ਨਹੀਂ ਗਏ ਨਹੀਂ। ਜਾਂ ਕੋਈ ਤੁਹਾਡਾ ਪਿੰਡ ਦਾ ਬੰਦਾ ਗਿਆ ਹੋਵੇ ਵੇਖਣ? ਸਾਡੇ ਪਿੰਡ ਦੇ ਸਿੱਖ ਇੱਥੇ ਆਏ ਸਨ ਇੱਕ ਉਸ ਪਿੰਡ ਦੇ? ਸੇਲ ਦੇ ਅੱਛਾ 7-8 ਜਾਣੇ ਇਸ ਪਿੰਡ ਦੇ ਵਿੱਚ? ਇਸ ਪਿੰਡ ਦੇ। ਹੂੰ ਉਹ ਬਸ ਸਾਨੂੰ ਮਿਲ ਮੁਲ ਕੇ ਚਲੇ ਗਏ ਰਾਤ ਨੂੰ। ਉਹਨਾਂ ਨੂੰ ਕਿਵੇਂ ਪਤਾ ਲੱਗਾ ਤੁਸੀਂ ਇੱਥੇ ਬੈਠੇ ਹੋ? ਪਰ ਕਿਤੇ ਪਤਾ ਕਿਸ ਜਿਹੜੀ ਇਹਨਾਂ ਪਕਾ ਆ ਜਾਣਾ ਸੱਚਾ ਸੌਦਾ ਹਾਂਜੀ। ਇੱਥੇ ਆਉਂਦੇ ਨੇ ਸਿੱਖ, ਅੱਛਾ ਇੱਥੇ ਕਿਤੇ ਆਏ ਤਾਂ ਉਹਨਾਂ ਨੂੰ ਥੂ ਲੱਗੀ ਵੀ ਲਾਲ ਕੇ ਸਾਡੇ ਪਿੰਡ ਦੇ ਬੰਦੇ ਵੇ। ਅੱਛਾ ਅੱਛਾ ਅੱਛਾ। ਉਹ ਰਾਤ ਸਾਡੇ ਕੋਲ ਆਏ, ਰਾਤ ਰੋਟੀ ਨਹੀਂ ਹਾਂ ਪਕਾਈ ਪਕਾ ਕੇ ਸਵੇਰੇ ਤੁਹਾਡਾ ਦਿਲ ਖੁਸ਼ ਹੋ ਗਿਆ ਹੋਣਾ ਸਾਡੇ ਪਿੰਡ ਦੇ ਆਏ ਨੇ। ਬੜੀ ਗੱਲ ਹੁੰਦੀ ਹੈ ਕਿ ਵਾਹ ਜੀ ਪਿੰਡ ਦੇ ਵਾਹ। ਬੰਦੇ। ਚਲੋ ਇਹ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵੀ ਤੁਹਾਨੂੰ ਵਿਖਾਇਆ ਜਾਵੇ, ਆਮੀਨ ਉਹ ਲੋਕ ਤੁਹਾਡੀ ਵੀਡੀਓ ਦੇਖਣ ਆਮੀਨ। ਕਿ ਐਡਾ ਵੱਡਾ ਪਿੰਡ ਸੀ। ਉਹਨਾਂ ਦੇ ਪਿੰਡ ਦੇ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕੀਤਾ ਤੇ ਇਹਨਾਂ ਦਾ ਘਰ ਵੀ ਦੱਸਿਆ, ਇਹਨਾਂ ਨੇ ਉਹ ਮਸਜਿਦਾਂ ਵੀ ਦੱਸੀਆਂ, ਉਹ ਜਿੱਥੇ ਕਬੱਡੀ ਹੁੰਦੀ ਸੀ ਉਹ ਵੀ ਚੀਜ਼ਾਂ ਦੱਸੀਆਂ। ਅਗਰ ਉਹ ਵੀ ਕੋਈ ਵੀਰ ਵੇਖਦਾ ਹੈ, ਇਹਨਾਂ ਨੂੰ ਵੀਡੀਓ ਬਣਾ ਕੇ ਭੇਜੋ, ਅਸੀਂ ਇਹਨਾਂ ਤੱਕ ਪਹੁੰਚਾਈਏ ਆਮੀਨ। ਤੇ ਨਾਲ ਤੁਹਾਡੀ ਗੱਲ ਕਰਾਈਏ। ਗੱਲ ਕਰਨ ਨੂੰ ਦਿਲ ਕਰਦਾ ਉੱਥੇ ਕੋਈ ਤੁਹਾਡਾ ਯਾਰ ਮਿਲ ਜਾਵੇ ਤਾਂ? ਯਾਰ ਕੋਈ ਹੋਰ ਹੈਗਾ ਕਿ ਨਹੀਂ? ਜਿਹਦਾ ਨਾਂ ਲੈਂਦੇ ਸੀ, ਅਗਰ ਜਿਹੜਾ ਨਾਲ ਪੜਦਾ ਰਿਹਾ, ਡੰਗਰ ਚਾਰਦਾ ਰਿਹਾ, ਅਗਰ ਉਹ ਮਿਲ ਗਿਆ, ਉਹ ਜਾਂ ਜਿਹਦੀ ਬੋਦੀ ਵੱਡੀ ਸੀ ਉਹ ਮਿਲ ਗਿਆ, ਉਹਨਾਂ ਦੇ ਕੋਈ ਮਿਲ ਜੇ ਤੇ ਫਿਰ ਤੇ ਚਲੋ, ਕਰੋਗੇ ਜੇ ਗੱਲ? ਸਾਡੀ ਉਮਰ ਹੋਈ ਤੇ ਗੱਲ ਕਰਾਂਗੇ ਨਾ। ਚਲੋ ਕੋਈ ਸੁਨਾਹ ਦੇ ਦਿਓ ਆਖਰੀ ਆਪਣੇ ਪਿੰਡ ਵਾਲਿਆਂ ਨੂੰ। ਸਲਾਮ ਦਾ ਦੇ ਦਿਓ ਫਿਰ ਉਹਨਾਂ ਨੂੰ ਸਾਰਿਆਂ ਨੂੰ। ਅੱਛਾ ਸਲਾਮ ਦਾ ਦੇ ਦੇ। ਹਾਂ। ਠੀਕ ਹੋ ਗਿਆ ਬਜ਼ੁਰਗੋ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਮਾਸ਼ਾਅੱਲਾ, ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।